ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ ਪ੍ਰੋਗਰਾਮ ਕੈਲੀਫੋਰਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਕਿਸਾਨੀ ਹਿੱਤਾਂ ਦੇ ਨਾਲ ਜੁੜਿਆ ਪ੍ਰੋਗਰਾਮ ਹੈ ਜਿਹਦੇ ਵਿੱਚ ਆਪਾਂ ਕਿਸਾਨੀ ਦੀਆਂ ਸਮੱਸਿਆਵਾਂ ਇੱਧਰਲੇ ਕਿਸਾਨਾਂ ਦੇ ਮੂਹਰੇ ਦਰਪੇਸ਼ ਜਿਹੜੀਆਂ ਚੁਣੌਤੀਆਂ ਨੇ ਸੰਕਟ ਨੇ ਉਹਨਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਵੱਖ-ਵੱਖ ਸਮਿਆਂ ਦੇ ਉੱਤੇ ਆਪਣੇ ਨਾਲ ਵੱਖ-ਵੱਖ ਜਿਹੜੇ ਨੇ ਐਕਸਪਰਟਸ ਜੁੜਦੇ ਨੇ ਤੇ ਇਹਨਾਂ ਐਕਸਪਰਟਸ ਤੋਂ ਇਹਨਾਂ ਤਜਰਬੇਕਾਰ ਮਾਹਰਾਂ ਤੋਂ ਆਪਾਂ ਕਿਸਾਨੀ ਦੇ ਬਾਰੇ ਜਿਹੜੇ ਵੀ ਸੰਕਟ ਨੇ ਕਿਸਾਨੀ ਦੀਆਂ ਦਿੱਕਤਾਂ ਨੇ ਪਰੇਸ਼ਾਨੀਆਂ ਨੇ ਉਹਨਾਂ ਬਾਬਤ ਆਪਾਂ ਹਰ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਚਰਚਾ ਜਿਹੜੀ ਆ ਉਹ ਕਰਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਸਮੇਂ ਦਰ ਸਮੇਂ ਆਪਾਂ ਵੱਖ-ਵੱਖ ਯੂਨੀਵਰਸਿਟੀਜ਼ ਦੇ ਜਿਹੜੇ ਪ੍ਰੋਫੈਸਰ ਸਾਹਿਬਾਨ ਨੇ ਸਾਡੇ ਡਾਕਟਰ ਸਾਹਿਬਾਨ ਨੇ ਉਹਨਾਂ ਦੇ ਨਾਲ ਵੀ ਆਪਾਂ ਜਿਹੜੀ ਗੱਲਬਾਤ ਆ ਉਹ ਕਰਦੇ ਹਾਂ ਤਾਂ ਜੋ ਫਾਰਮਰਸ ਨੂੰ ਪੇਸ਼ ਆ ਰਹੀਆਂ ਦਿੱਕਤਾਂ ਪਰੇਸ਼ਾਨੀਆਂ ਤੇ ਕੈਲੀਫੋਰਨੀਆ ਦੀ ਫਾਰਮਿੰਗ ਦੇ ਵਿੱਚ ਚੱਲ ਕੀ ਕੁਛ ਰਿਹਾ ਇਹਦੇ ਬਾਰੇ ਜਿਹੜੀ ਚਰਚਾ ਉਹ ਕੀਤੀ ਜਾ ਸਕੇ। ਅੱਜ ਇਸੇ ਮੰਤਵ ਦੇ ਨਾਲ ਆਪਣੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਡਾਕਟਰ ਰਣਜੀਤ ਸਿੰਘ ਰਿਆੜ ਜੀ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਪੰਜਾਬੀ ਰੇਡੀਓ ਯੂਐਸਏ ਦੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਡਾਕਟਰ ਰਣਜੀਤ ਸਿੰਘ ਰਿਆੜ ਜੀ ਇਸ ਟਾਈਮ ਐਸੋਸੀਏਟ ਪ੍ਰੋਫੈਸਰ ਨੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਫ੍ਰੈਜ਼ਨੋ ਵਿਖੇ ਤੇ ਉਹ ਸਮੇਂ ਦਰ ਸਮੇਂ ਸਾਡੇ ਇੱਥੇ ਸਟੂਡੀਓ ਦੇ ਵਿੱਚ ਆ ਕੇ ਆਪਣੀਆਂ ਜਿਹੜੀਆਂ ਸ਼ਾਨਦਾਰ ਸੇਵਾਵਾਂ ਨੇ ਉਹ ਦਿੰਦੇ ਰਹਿੰਦੇ ਨੇ ਤੇ ਗੱਲਬਾਤ ਕਰਦੇ ਰਹਿੰਦੇ ਨੇ ਤੇ ਫਾਰਮਰਸ ਨੂੰ ਅਪ ਟੂ ਡੇਟ ਕਰਦੇ ਰਹਿੰਦੇ ਨੇ। ਡਾਕਟਰ ਸਾਹਿਬ ਅੱਜ ਸਵੇਰੇ ਧੂਏਂ ਦੀ ਗੱਲ ਛਿੜੀ ਸੀਗੀ ਤੇ ਉਦੋਂ ਹੀ ਮੈਨੂੰ ਲੱਗਿਆ ਵੀ ਇਹਦੇ ਤੇ ਜਿਹੜੀ ਗੱਲਬਾਤ ਆ ਉਹ ਹੋਣੀ ਜ਼ਰੂਰ ਚਾਹੀਦੀ ਆ ਕਿਉਂਕਿ ਜਿਵੇਂ ਆਪਾਂ ਆਫ ਦੀ ਰਿਕਾਰਡ ਗੱਲਬਾਤ ਕਰ ਰਹੇ ਸੀ ਗੈਰ ਰਸਮੀ ਗੱਲਬਾਤ ਕਿ ਇੱਕ ਉਹ ਧਿਰ ਜਿਹੜੀ ਪਹਿਲਾਂ ਹੀ ਹਾਸ਼ੀਏਗ੍ਰਸਤ ਆ ਤੇ ਉੱਤੇ ਨਿਸ਼ਾਨਾ ਲਾਉਣਾ ਸੌਖਾ ਤੇ ਉਹਨੂੰ ਹਰ ਇੱਕ ਕੋਈ ਬੰਦਾ ਉਹਦੇ ਤੇ ਕਮੈਂਟ ਪਾਸ ਕਰ ਦਿੰਦਾ। ਦਿੱਲੀ ਦੇ ਧੂਏਂ ਤੋਂ ਜੇਕਰ ਸ਼ੁਰੂਆਤ ਕਰ ਲਈਏ ਇੱਥੇ ਤਾਂ ਕਿਸਾਨੀ ਨੂੰ ਪ੍ਰਦੂਸ਼ਣ ਲਈ ਜ਼ਿੰਮੇਵਾਰ ਕਰਾਰ ਦਿੱਤਾ ਹੀ ਜਾਂਦਾ ਹੋਊਗਾ, ਸੋ ਇਹਨਾਂ ਸਾਰੇ ਵਰਤਾਰਿਆਂ ਨੂੰ ਤੁਸੀਂ ਕਿਵੇਂ ਦੇਖਦੇ ਆ? ਦੇਖੋ ਜੀ, ਗੱਲ ਦਿੱਲੀ ਦੇ ਧੂਏਂ ਦੀ ਹੋਵੇ ਹਾਂਜੀ ਜਾਂ ਫ੍ਰੈਜ਼ਨੋ ਦੇ ਘੱਟੇ ਦੀ ਹੋਵੇ, ਜੀ ਬਿਲਕੁਲ ਨਿਸ਼ਾਨੇ ਤੇ ਖੇਤੀਬਾੜੀ ਹੁੰਦੀ ਹੂੰ ਕਿਉਂਕਿ ਜਿਹੜੇ ਲੋਕਾਂ ਨੂੰ ਖੇਤੀਬਾੜੀ ਬਾਰੇ ਪੂਰਾ ਨਹੀਂ ਪਤਾ ਹਾਂਜੀ ਉਹਨਾਂ ਵਾਸਤੇ ਕਿਸੇ ਹੋਰ ਥਰਡ ਪਾਰਟੀ ਨੂੰ ਬਲੇਮ ਕਰਨਾ ਬਹੁਤ ਸੌਖਾ ਬਿਲਕੁਲ ਜੀ ਕਿ ਸਾਨੂੰ ਤਾਂ ਇਸ ਬਾਰੇ ਕੋਈ ਪਤਾ ਨਹੀਂ, ਸਾਨੂੰ ਤੇ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ। ਅਸੀਂ ਤਾਂ ਸਟੋਰ ਤੇ ਜਾਂਦੇ ਆ, ਉੱਥੋਂ ਫੂਡ ਲੈ ਕੇ ਤੇ ਘਰ ਆ ਜਾਂਦੇ ਆ ਜਾਂ ਬਣਿਆ ਬਣਾਇਆ ਰੈਸਟੋਰੈਂਟ ਤੋਂ, ਉਹਦੇ ਲਈ ਅਸੀਂ ਪੇ ਕਰਦੇ ਹਾਂ, ਉਹਦੇ ਲਈ ਅਸੀਂ ਪੇ ਕਰ ਦਿੰਦੇ ਆ। ਕਿੱਥੋਂ ਆਉਂਦਾ ਸਾਨੂੰ ਕੋਈ ਪਤਾ ਨਹੀਂ, ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਤੇ ਜਦੋਂ ਘਟਾ ਉੱਡਦਾ ਜਾਂ ਜਦੋਂ ਧੂੰਆਂ ਆਉਂਦਾ ਉਦੋਂ ਅਸੀਂ ਇਹਨਾਂ ਨੂੰ ਚੱਕ ਕੇ ਬਲੇਮ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਬਦਾਮਾਂ ਵਾਲੇ ਜਿਹੜੇ ਆ ਘਟਾ ਬਦਾਮ ਜਦੋਂ ਝਾੜਦੇ ਆ ਤੇ ਡਸਟ ਇੰਨੀ ਜ਼ਿਆਦਾ ਵੱਧ ਜਾਂਦੀ ਵੈਲੀ ਦੇ ਵਿੱਚ, ਜਾਂ ਹੁਣ ਦਿੱਲੀ ਵਾਲੇ ਆ ਵੀ ਜਦੋਂ ਝੋਨੇ ਦੀ ਵਾਢੀ ਹੋ ਗਈ ਤੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਉਣੀ ਸ਼ੁਰੂ ਕਰਤੀ, ਪੰਜਾਬ ਹਰਿਆਣੇ ਵਾਲਿਆਂ ਨੇ, ਤੇ ਦਿੱਲੀ 'ਚ ਧੂੰਆਂ ਹੋ ਗਿਆ। ਹਾਂਜੀ, ਸੋ ਜਿਹਨੂੰ ਨੌਲੇਜ ਨਹੀਂ ਹੈਗੀ ਉਹਨੂੰ ਇਸ ਚੀਜ਼ ਬਾਰੇ ਜਾਣਕਾਰੀ ਲੈਣੀ ਚਾਹੀਦੀ ਆ ਅੱਗੇ ਤੁਰਨ ਤੋਂ ਪਹਿਲਾਂ। ਜਿੰਨਾ ਵੀ ਆਪਾਂ ਫੂਡ ਖਾਂਦੇ ਆ ਜੀ ਉਹ ਖੇਤੀਬਾੜੀ ਤੋਂ ਆਉਂਦਾ, ਖੇਤਾਂ ਚੋਂ ਆਉਂਦਾ ਜੀ। ਇਸ ਕਰਕੇ ਜਿਹੜਾ ਵੀ ਬੰਦਾ ਜੀ ਰਿਹਾ, ਸਾਹ ਲੈ ਰਿਹਾ, ਖਾ ਪੀ ਰਿਹਾ ਕਿ ਨਹੀਂ, ਉਹਨੂੰ ਸਭ ਤੋਂ ਪਹਿਲਾਂ ਕਿਸੇ ਦੇ ਬਲੇਮ ਕੱਸਣ ਤੋਂ ਪਹਿਲਾਂ ਉਹਨੂੰ ਕੁਦਰਤ ਦਾ ਤੇ ਕਿਸਾਨਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਵੀ ਮੈਨੂੰ 3 ਟਾਈਮ ਰਜਵੀਂ ਰੋਟੀ ਮਿਲਦੀ ਪਈ ਹੈ। ਸਹੀ। ਜਦੋਂ ਕਿਤੇ ਭੁੱਖਮਰੀ ਪਵੇ ਉਦੋਂ, ਜਿੱਦਾਂ ਕਹਿੰਦੇ ਨਾ ਜਦੋਂ ਸੰਕਟ ਪਵੇ ਤੇ ਰੱਬ ਯਾਦ ਆਉਂਦਾ, ਉਦਾਂ ਜਦੋਂ ਭੁੱਖਮਰੀ ਪੈਂਦੀ ਉਦੋਂ ਕਿਸਾਨ ਯਾਦ ਆਉਂਦੇ ਆ। ਅਜੇ ਜਿੱਥੇ ਵੀ ਕਿਤੇ ਆਪਾਂ ਵੈਸਟਰਨ ਡਿਵੈਲਪ ਕੰਟਰੀਜ਼ ਦੇ ਵਿੱਚ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਜਿੱਥੇ ਗੁਜ਼ਾਰੇ ਜੋਗਾ ਰਾਸ਼ਨ ਪਾਣੀ ਮਿਲਦਾ, ਇਸ ਕਰਕੇ ਲੋਕਾਂ ਨੂੰ ਜ਼ਿਮੀਂਦਾਰ ਭੁੱਲੇ ਆ, ਕਿਸਾਨ ਭੁੱਲੇ ਆ, ਤੇ ਲੋਕਾਂ ਨੂੰ ਉਸ ਚੀਜ਼ ਨਾਲ ਜਿਹੜੀ ਡਿਸਕਨੈਕਟ ਹੈ ਕਿ ਨਹੀਂ, ਖਾਸ ਕਰਕੇ ਅਰਬਨ ਤੇ ਰੂਰਲ ਬਿਲਕੁਲ ਉਹ ਬਹੁਤ ਜ਼ਿਆਦਾ ਹੈਗੀ ਬਿਲਕੁਲ ਸਹੀ। ਸੋ ਅਵੇਅਰਨੈਸ ਦੀ ਕਮੀ ਇਹਨੂੰ ਆਪਾਂ ਕਹਿ ਸਕਦੇ ਆ, ਤੇ ਜਾਂ ਇਹ ਕਹਿ ਲਈਏ ਕਿ ਲੋਕੀ ਇਸ ਚੀਜ਼ ਨੂੰ ਜਾਣਨਾ ਨਹੀਂ ਚਾਹੁੰਦੇ। ਐਂਟੀ ਕਿਸਾਨ ਨੈਰੇਟਿਵ ਵੀ ਇਹਦੇ ਚ ਵੱਡਾ ਕਹਿ ਸਕਦੇ ਆ, ਉਹ ਤੇ ਲਾਰਜਰ ਪਾਰਟ ਆਫ ਦਾ ਪਿਕਚਰ ਚ ਆ ਜਾਂਦਾ। ਹਾਂਜੀ, ਪਰ ਆਪਾਂ ਕਿਸਾਨੀ ਮੁੱਦੇ ਤੇ ਰਹਿਣਾ ਆ। ਬਿਲਕੁਲ ਸਹੀ। ਹੁਣ ਮੈਂ ਕੱਲ ਪਰਸੋਂ ਪੜ੍ਹਦਾ ਪਿਆ ਸੀਗਾ ਕਿ ਹਰਿਆਣੇ ਚ ਵੀ ਤੇ ਪੰਜਾਬ ਚ ਵੀ ਅੱਗਾਂ ਪਿਛਲੇ ਸਾਲਾਂ ਨਾਲੋਂ 60% ਘੱਟ ਲੱਗੀਆਂ, ਪਰ ਦਿੱਲੀ ਦੀ 에ਅਰ ਕੁਆਲਿਟੀ ਤੇ ਕੋਈ ਫਰਕ ਨਹੀਂ ਪਿਆ। ਬਿਲਕੁਲ ਉਹੀ ਹੈ। ਇਹਦਾ ਮਤਲਬ ਕੀ ਹੋਇਆ? ਹੁਣ ਇਹਨੂੰ ਸਾਇੰਟੀਫਿਕ ਤਰੀਕੇ ਨਾਲ ਦੇਖੀਏ ਕਿ ਜਿਹੜਾ ਉੱਥੇ ਪੋਲੂਸ਼ਨ ਹੋਇਆ ਉਹਦੇ ਵਾਸਤੇ ਜੇ ਅੱਗਾਂ ਹੀ ਜ਼ਿੰਮੇਵਾਰ ਹੁੰਦੀਆਂ ਤੇ ਐਰਕੀ ਅੱਧਾ ਹੋਣਾ ਚਾਹੀਦਾ ਹੈਗਾ। ਬਿਲਕੁਲ 에ਅਰ ਕੁਆਲਿਟੀ ਇੰਡੈਕਸ ਉਹਦੇ ਨਾਲ ਇੰਪਰੂਵ ਹੋਣਾ ਚਾਹੀਦਾ ਸੀ ਬਾਈ 50% ਜਾਂ ਉਹਦੀ ਰੇਂਜ ਦੇ ਵਿੱਚ, ਤਾਂ ਹੋਇਆ ਨਹੀਂ ਹੋਇਆ। ਅੱਗਾਂ ਤੁਹਾਡੀਆਂ ਘੱਟ ਲੱਗੀਆਂ, ਫਿਰ ਧੂੰਆਂ ਕਿੱਥੋਂ ਆ ਗਿਆ ਦੱਸੋ? ਸਹੀ ਗੱਲ। ਫਿਰ ਪ੍ਰਦੂਸ਼ਣ ਕਿੱਥੋਂ ਆਇਆ? ਹੁਣ ਦੇਖੋ, ਇਹ ਜਿਹੜਾ ਪ੍ਰਦੂਸ਼ਣ ਆ ਨਾ, 에ਅਰ ਕੁਆਲਿਟੀ ਨੂੰ ਲੈ ਕੇ ਚੱਲੀਏ, ਭਾਵੇਂ ਅਸੀਂ ਕੈਲੀਫੋਰਨੀਆ ਦੀ ਗੱਲ ਕਰੀਏ ਤੇ ਭਾਵੇਂ ਦਿੱਲੀ ਦੀ ਗੱਲ ਕਰੀਏ, ਇਹ ਚ ਕੋਈ ਵੀ ਇੱਕ ਧਿਰ ਨਹੀਂ ਗੀ ਜਿਹਦਾ ਬਲੇਮ ਬਣਦਾ। ਕੋਈ ਇੱਕ ਕਹਿ ਲਓ ਵੀ ਹੈਗਾ ਗਰੁੱਪ ਨਹੀਂਗਾ ਜਿਹਦੇ ਕਰਕੇ ਧੂੰਆਂ ਹੋ ਰਿਹਾ। ਸਾਰਿਆਂ ਦੀ ਜ਼ਿੰਮੇਵਾਰੀ।
ਪਾਪੂਲੇਸ਼ਨ ਦੇਖ ਲਓ ਕਿੰਨੀ ਹੈ, ਜੀ ਜੀ, ਉਹਨਾਂ ਦੀਆਂ એનર્ਜੀ ਡਿਮਾਂਡਸ ਦੇਖ ਲਓ ਕਿੰਨੀਆਂ ਨੇ, ਬਿਲਕੁਲ ਸਹੀ, ਬਿਲਕੁਲ। ਕੋਲਾ ਬਲਦਾ ਤੇ ਬਿਜਲੀ ਬਣਦੀ, ਹਾਂਜੀ ਹਾਂਜੀ, ਤੇ ਜਿੰਨੇ ਜ਼ਿਆਦਾ ਲੋਕ ਹੈ ਉਨੀ ਜ਼ਿਆਦਾ ਬਿਜਲੀ ਦੀ ਡਿਮਾਂਡ ਹੈ, ਜ਼ਿਆਦਾ ਕੋਲਾ ਉਹਦੇ ਨਾਲ ਵੀ ਪੋਲੂਸ਼ਨ ਹੋਣਾ, ਬਿਲਕੁਲ ਸਹੀ। ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਹੇ। ਨਹੀਂ ਗੱਲ ਅੱਜ ਦੀ ਡੇਟ 'ਚ ਤੁਸੀਂ ਕਿਸੇ ਨੂੰ ਕਹਿ ਲਓ ਵੀ ਤੁਸੀਂ ਆਪਣੀ ਬਿਜਲੀ ਕੰਜ਼ੰਪਸ਼ਨ 30% 40% ਸਾਲ ਦੀ ਘਟਾ ਲਓ, ਪੱਖੇ ਨਾ ਚਲਾਓ, ਏਸੀ ਨਾ ਚਲਾਓ, ਰਾਤ ਨੂੰ ਬੱਤੀਆਂ ਜਗਾਉਣੀਆਂ ਬੰਦ ਕਰ ਦਿਓ, ਕੋਈ ਮੰਨ ਜੂਗਾ? ਕਹਿ ਕੇ ਵੇਖੋ ਕਿਸੇ ਨੂੰ। ਜੀ ਜੀ, ਸਹੀ। ਹੁਣ ਜਿੱਦਾਂ ਕੋਈ ਕਵੇ ਜ਼ਿਮੀਂਦਾਰ ਨੂੰ ਵੀ ਤੁਸੀਂ ਝੋਨਾ ਲਾਉਣਾ ਛੱਡ ਦਿਓ ਜਾਂ ਬਦਾਮ ਨਾ ਲਾਓ, ਠੀਕ ਹੈ, ਚਲੋ ਬਦਾਮ ਤਾਂ ਲਗਜ਼ਰੀ ਫੂਡ 'ਚ ਆ ਜਾਂਦੇ ਆ, ਹਾਂਜੀ, ਪਰ ਝੋਨਾ ਤਾਂ ਸਟੇਪਲ ਹੈਗੇ ਨਹੀਂ। ਹਾਂਜੀ ਚੌਲ ਬਿਲਕੁਲ। ਤਾਂ ਆਮ ਪਾਪੂਲੇਸ਼ਨ ਜਿਹੜੀ ਆ ਉਹ ਕਈਆਂ ਦੇਸ਼ਾਂ 'ਚ ਤਾਂ ਦਿਹਾੜੀ 'ਚ 3 ਮੀਲ ਚੌਲ ਦੇ ਨੇ, ਹਾਂਜੀ ਹਾਂਜੀ ਬਿਲਕੁਲ। ਤੇ ਆਪਣੇ ਇੰਡੀਆ ਦੇ ਵਿੱਚ, ਚਲੋ ਨਾਰਥ ਇੰਡੀਆ 'ਚ ਇਹਨਾਂ ਨਹੀਂ ਹੈਗਾ, ਸੈਂਟਰਲ ਸਾਊਥ ਇੰਡੀਆ ਦੇ ਵਿੱਚ ਤੇ ਵੀ 2 ਜਾਂ 3 ਮੀਲ ਲੋਕੀ ਜਿਹੜੇ ਆ ਉਹ ਖਾਂਦੇ ਆ। ਉਹਨਾਂ ਨੂੰ ਕਹਿ ਦੋ ਵੀ ਤੁਸੀਂ ਝੋਨਾ ਖਾਣਾ, ਚੌਲ ਖਾਣੇ ਛੱਡ ਦੋ, ਤੁਸੀਂ ਚੌਲ ਖਾਣੇ ਛੱਡ ਦੋ ਤੇ ਜ਼ਿਮੀਂਦਾਰ ਝੋਨਾ ਲਾਉਣਾ ਛੱਡ ਦੇਣਗੇ। ਨਾ ਰਹੂ ਬਾਂਸ ਤੇ ਨਾ ਵੱਜੂ ਬਾਂਸਰੀ, ਨਾ ਝੋਨਾ ਹੋਵੇ ਤੇ ਨਾ ਝੋਨੇ ਦੀ ਪਰਾਲੀ ਨੂੰ ਅੱਗ ਲੱਗੇ, ਬਿਲਕੁਲ ਸਹੀ। ਤੇ ਫਿਰ ਨਾਲੇ ਪਾਣੀ ਫਿਰ ਤੁਹਾਡੀ ਹਵਾ ਵੀ ਸਾਫ਼ ਹੋ ਜੂਗੀ। ਸਹੀ ਗੱਲ ਹੈ। ਤੇ ਫਿਰ ਤੁਸੀਂ ਹਵਾ ਖਾ ਲਿਓ, ਚੌਲ ਨਾ ਖਾਇਓ, ਸਹੀ ਹੈ, ਬਿਲਕੁਲ ਬਿਲਕੁਲ। ਲੌਜਿਕ ਕੀ ਹੈ ਫਿਰ, ਜੋ ਤੁਹਾਡਾ ਲੌਜਿਕ ਕੀ ਹੈ? ਕਿ ਦੇਖੋ, ਇਹ ਪ੍ਰੋਬਲਮ ਜਿਹੜੀ ਇਹ ਸੋਲਵ ਕਰਨ ਵਾਸਤੇ ਸਾਰਿਆਂ ਨੂੰ ਤਾਂ ਪਹਿਲਾਂ ਮੰਨਣਾ ਪੈਣਾ ਵੀ ਇਹ ਪ੍ਰੋਬਲਮ ਦਾ ਕਾਰਨ ਇੱਕ ਨਹੀਂਗਾ, ਇਹਦੇ ਕਈ ਕਾਰਨ ਨੇ। ਹਾਂਜੀ ਬਿਲਕੁਲ। ਤੇ ਜਦੋਂ ਤੁਸੀਂ ਕਿਸੇ ਪ੍ਰੋਬਲਮ ਨੂੰ ਸੋਲਵ ਕਰਨਾ ਆ, ਉਦੋਂ ਤੁਸੀਂ ਇੱਕ ਕਾਰਨ ਨੂੰ ਲੈ ਕੇ ਨਹੀਂ ਸੋਲਵ ਕਰ ਸਕਦੇ। ਜਿੱਦਾਂ ਮੈਂ 60% ਵਾਲੀ ਫਾਇਰ ਰਿਡਕਸ਼ਨ ਦੀ ਗੱਲ ਕੀਤੀ, ਹਾਂਜੀ ਹਾਂਜੀ, ਉਹ ਘਟ ਗਈ ਪਰ ਧੂੰਆਂ ਨਹੀਂ ਘਟਿਆ ਨਾ, ਨਹੀਂ ਘਟਿਆ। ਹੁਣ ਦੇਖੋ ਤਿਉਹਾਰਾਂ ਦੇ ਉੱਤੇ, ਹਾਂਜੀ, ਮੈਂ ਇਹ ਨਹੀਂ ਕਹਿੰਦਾ ਕਿਹੜੇ ਤਿਉਹਾਰਾਂ ਦੇ ਉੱਤੇ, ਜਦੋਂ ਆਪਾਂ ਇੰਨਾ ਪੋਲਿਊਸ਼ਨ ਜਨਰੇਟ ਕਰਦੇ ਆ, ਹਾਂਜੀ ਹਾਂਜੀ, ਪਟਾਕੇ ਚੱਲਦੇ ਆ, 2-3 ਸਾਲ ਪਟਾਕੇ ਨਾ ਚਲਾਓ, ਜੀ 2-3 ਸਾਲ ਅੱਗਾ ਵੀ ਨਾ ਲਾਓ, ਪਟਾਕੇ ਵੀ ਨਾ ਚਲਾਓ, ਥੋੜੀ ਟਰੈਵਲ ਘੱਟ ਕਰ ਦੋ, ਗੱਡੀਆਂ ਦਾ ਪ੍ਰਦੂਸ਼ਣ ਘੱਟ ਕਰ ਦੋ, ਜੀ ਬਿਲਕੁਲ। ਤੇ ਇੰਡਸਟਰੀਅਲ ਐਕਟੀਵਿਟੀ ਘਟਾ ਦੋ, 15-20 ਦਿਨ ਫੈਕਟਰੀਆਂ ਬੰਦ ਕਰ ਦੋ ਵੀ ਤਾਂ ਕਿ ਧੂੰਆਂ ਨਿਕਲੇ ਹੀ ਨਾ। ਸਹੀ, ਟਰਾਈ ਕਰਕੇ ਦੇਖੋ, ਕੋਸ਼ਿਸ਼ ਤਾਂ ਕਰੋ ਨਾ ਪਹਿਲਾਂ, ਤੇ ਆਪਣੀ એનર્ਜੀ ਡਿਮਾਂਡ ਵੀ ਘਟਾਓ। ਬਾਕੀ ਦੂਜੇ ਪਾਸੇ ਮਿਟੀਗੇਸ਼ਨ ਜਿੰਨੀ ਕਰ ਸਕਦੇ ਹੋ ਕਰੋ, ਭਾਵੇਂ ਫੌਗਿੰਗ ਮਸ਼ੀਨਾਂ, ਮਿਸਟਿੰਗ ਮਸ਼ੀਨਾਂ ਲੈ ਕੇ ਤੁਸੀਂ ਆਉਂਦੇ ਜੇ, ਜਾਂ ਵੈਂਟੀਲੇਸ਼ਨ ਸਿਸਟਮ ਜਿਵੇਂ ਵੀ ਤੁਸੀਂ ਇੰਪਰੂਵ ਕਰ ਸਕਦੇ। ਹਾਂਜੀ ਹਾਂਜੀ, ਇਕੁਏਸ਼ਨ ਨੂੰ ਸੋਲਵ ਕਰਨਾ ਹੋਵੇ ਤਾਂ ਦੋਨੇ ਪਾਸਿਓਂ ਅਪਰੋਚ ਕਰੋ, ਕੀਤਾ ਜਾ ਸਕਦਾ, ਨਹੀਂ ਕੀਤਾ, ਬਿਲਕੁਲ। ਇੱਕ ਪਾਸੇ ਨਾ ਫੜੋ, ਦੋਨਾਂ ਪਾਸਿਓਂ ਤੋਂ ਕਰੋ, ਇੱਕ ਪਾਸਿਓਂ ਪ੍ਰੋਬਲਮ ਘਟਾਓ, ਦੂਜੇ ਪਾਸੇ ਸੋਲੂਸ਼ਨ ਦਾ ਵੀ ਹੱਲ, ਹਾਂ ਬਿਲਕੁਲ, ਉਧਰ ਵੀ ਚੱਲ ਤਰੋ। ਹੁਣ ਜ਼ਿਮੀਂਦਾਰਾਂ ਨੂੰ ਕੀ ਰੋਲ ਪਲੇ ਕਰਨ ਵਾਲਾ ਹੈਗਾ ਜ਼ਿਮੀਂਦਾਰਾਂ ਵਾਸਤੇ, ਹਾਂਜੀ, ਉਹ ਤੇ ਮੈਂ ਆਉਣਾ। ਅੱਜ ਦੀ ਡੇਟ 'ਚ ਜਿਹੜਾ ਵੀ ਕੋਈ ਕਿਸਾਨ ਅੱਗ ਲਾ ਰਿਹਾ, ਉਹ ਜਾਂ ਤਾਂ ਰੀਸ ਲਾ ਰਿਹਾ, ਜਾਂ ਉਹ ਲੈਕ ਆਫ ਅਵੇਅਰਨੈਸ ਕਰਕੇ ਲਾ ਰਿਹਾ। ਹਾਂਜੀ ਹਾਂਜੀ, ਜਾਂ ਉਹਦੇ ਕੋਲ ਮਸ਼ੀਨਰੀ ਹੈ ਨਹੀਂ ਵਿਚਾਰਾ। ਨਹੀਂ, ਮਸ਼ੀਨਰੀ ਵਾਲੀ ਵੀ ਗੱਲ ਬਾਅਦ ਆ ਜਾਂਦੀ ਆ। ਜੇ ਜ਼ਿਮੀਂਦਾਰ ਨੂੰ ਪਤਾ ਹੋਵੇ ਵੀ ਜੇ ਮੈਂ ਅੱਗ ਲਾ ਰਿਹਾ ਤੇ ਉਹਦਾ ਮੈਨੂੰ ਕੀ ਨੁਕਸਾਨ ਆ। ਝੋਨੇ ਤੇ ਕਣਕ ਦੀ ਜਿਹੜੀ ਰਹਿੰਦ ਖੂੰਦ ਹੈ, ਝੋਨੇ ਦਾ ਪਰਾਲ ਤੇ ਕਣਕ ਦਾ ਜਿਹੜਾ ਨਾੜ ਆ, ਜਦੋਂ ਆਪਾਂ ਉਹਨੂੰ ਲੂਨੇ ਆ ਨਾ, ਔਨ ਐਨ ਐਵਰੇਜ 25 ਤੋਂ 50 ਕਿਲੋ ਨਾਈਟ੍ਰੋਜਨ ਜਿਹੜੀ ਆ ਉਹ ਹਵਾ 'ਚ ਜਾਂਦੀ ਹੈ। ਹਾਂਜੀ ਬਿਲਕੁਲ, 25 ਕਿਲੋ ਨਾਈਟ੍ਰੋਜਨ ਸਿੱਧਾ ਜਿਹਾ ਹਿਸਾਬ ਲਾ ਲਈਏ, ਇੱਕ ਬੋਰਾ ਯੂਰੀਏ ਦੇ ਕਰੀਬ ਬਣਦਾ ਆ। ਸਹੀ, ਬਿਲਕੁਲ। ਸਾਲ 'ਚ ਤੁਸੀਂ 2 ਵਾਰੀ ਇਹ ਕੰਮ ਕਰਦੇ ਜੇ, 2 ਬੋਰੇ ਯੂਰੀਏ ਨੂੰ ਤੁਸੀਂ ਅੱਗ ਲਾ ਦਿੰਦੇ ਜੇ। ਕਿੰਨਾ ਹੈ ਹੁਣ, 600-700 ਰੁਪਏ ਨੂੰ ਆਪਣੀ ਪਈ ਹੈ, ਹੋਊਗਾ, ਹਾਂਜੀ ਤੇ ਮਤਲਬ 1400-1500 ਰੁਪਏ ਨੂੰ ਤੁਸੀਂ ਏਦਾਂ ਧੂਣੀ ਦਿੰਦੇ ਜੇ ਕਿੱਲੇ ਦੇ ਪਿੱਛੇ, ਤੇ ਜੇ ਕਿਸੇ ਦੇ 5-7 ਆ ਤੇ ਤੁਸੀਂ ਹਿਸਾਬ ਲਾ ਲਓ। ਹਾਂਜੀ ਹਾਂਜੀ, ਤੇ ਪਿਛਲੇ 10 ਸਾਲਾਂ 'ਚ ਜਿਹੜਾ ਕੀਤਾ ਤੁਸੀਂ ਉਹਦਾ ਵੀ ਹਿਸਾਬ ਲਾ ਲਓ। ਤੁਸੀਂ ਦੇਖੋ ਵੀ ਅੱਗ ਲਾ ਕੇ ਅਸੀਂ ਮੰਡੀ ਫੇਰ ਜਾਣਾ ਟਰਾਲੀ ਲੈ ਕੇ, ਵੀ ਚਲੋ ਵੀ ਭਰ ਕੇ ਲੈ ਗਏ ਹੁਣ ਯੂਰੀਏ ਦੀ। ਇਹ ਕੱਲੀ ਮੈਂ ਨਾਈਟ੍ਰੋਜਨ ਦੀ ਗੱਲ ਕਰਦਾ। ਹਾਂਜੀ, ਜਿਹੜੀ ਫਾਸਫੋਰਸ ਤੇ ਪੋਟਾਸੀਅਮ ਤੇ ਬਾਕੀ ਚੀਜ਼ਾਂ ਆ ਉਹ ਵੱਖਰੀਆਂ। ਬਿਲਕੁਲ ਸਹੀ। ਸੋ ਸਭ ਤੋਂ ਵੱਡਾ ਫਾਇਦਾ ਕਿਸਾਨ ਨੂੰ ਅੱਗ ਨਾ ਲਾਉਣ ਦਾ ਇਹ ਆ ਕਿ ਇਮੀਡੀਏਟਲੀ ਉਹਦੀ ਫਰਟੀਲਾਈਜ਼ਰ ਕਾਸਟ ਘਟਦੀ ਆ ਅਗਲੀ ਫਸਲ ਵਾਸਤੇ, ਇਮੀਡੀਏਟਲੀ ਜੀ। ਲੰਮੇ ਸਮੇਂ 'ਚ ਉਹਦਾ ਫਾਇਦਾ ਕੀ ਆ ਕਿ ਰਹਿੰਦ ਖੂੰਦ ਦੇ ਵਿੱਚ ਜਿਹੜਾ 90% ਉਹਦਾ ਡਰਾਈ ਮੈਟਰ ਉਹ ਕਾਰਬਨ ਆ, ਜਿਹੜਾ ਕਿ ਧੂੰਆਂ ਬਣ ਕੇ ਮੁੜ ਕੇ ਦੂਜਿਆਂ ਦੇ ਲੰਗਸ ਜਾ ਕੇ ਵੜਦਾ। ਤੇ ਇਹ ਗੱਲ ਸਾਰਿਆਂ ਨੂੰ ਸਮਝਣ ਵਾਲੀ ਆ ਵੀ ਭਾਵੇਂ ਕਿਸੇ ਨੇ ਅੱਗ ਲਾਈ ਆ ਤੇ ਭਾਵੇਂ ਕਿਸੇ ਨੇ ਰੁੱਖ ਲਾਏ ਆ, ਧੂੰਏ ਨੇ ਪੁੱਛ ਕੇ ਨਹੀਂ ਵੜਨਾ ਵੀ ਮੈਂ ਇਹਨੇ ਰੁੱਖ ਲਾਏ ਮੈਂ ਇਹਦੇ ਲੰਗਸ 'ਚ ਨਹੀਂ ਜਾਣਾ, ਤੇ ਇਹਨੇ ਅੱਗ ਲਾਈ ਆ ਮੈਂ ਇਹਦੇ ਲੰਗਸ 'ਚ ਹੀ ਜਾਣਾ। ਉਹਨੇ ਸਾਰਿਆਂ ਨੂੰ ਤੰਗ ਕਰਨਾ। ਇਸ ਕਰਕੇ ਸਾਨੂੰ ਕੁਝ ਚੀਜ਼ਾਂ ਆਪਣੇ ਇੰਡੀਵਿਜੂਅਲ ਲੈਵਲ ਤੇ ਸੋਚਣ ਵਾਲੀਆਂ, ਕੁਝ ਚੀਜ਼ਾਂ ਸਾਨੂੰ ਐਜ਼ ਅ ਸੁਸਾਇਟੀ ਸੋਚਣ ਵਾਲੀਆਂ, ਵੀ ਜਿਹੜੇ ਰਿਸੋਰਸਸ ਅਸੀਂ ਇਕੱਠੇ ਸ਼ੇਅਰ ਕਰਦੇ ਆ, ਅਸੀਂ ਉਹਨਾਂ ਨੂੰ ਕਿਵੇਂ ਸੰਭਾਲੀਏ, ਭਾਵੇਂ ਉਹ ਹਵਾ ਹੋਵੇ, ਭਾਵੇਂ ਪਾਣੀ ਹੋਵੇ, ਭਾਵੇਂ ਫੂਡ ਹੋਵੇ, ਭਾਵੇਂ ਉਹ ਐਨਰਜੀ ਹੋਵੇ। ਸੋ ਮਸ਼ੀਨਾਂ ਅਵੇਲੇਬਲ ਨੇ, ਟੈਕਨੋਲੋਜੀ ਹਰ ਤਰ੍ਹਾਂ ਦੀ ਅਵੇਲੇਬਲ ਹੈਗੀ ਆ। ਉੱਥੇ ਪੰਜਾਬ ਹਰਿਆਣੇ ਦੇ ਵਿੱਚ ਜਿਹੜਾ ਵੀ ਕੋਈ ਹਿੰਮਤ ਕਰੇ, ਥੋੜਾ ਜਿਹਾ ਪੰਗਾ ਲਵੇ, ਕਿਸੇ ਆਪ ਨਹੀਂ ਕਰਨਾ, ਕਿਸੇ ਹੋਰ ਨੇ ਜਿਹਨੇ ਕੀਤਾ ਉਹਨੂੰ ਵੇਖ ਕੇ ਸਿੱਖ ਲਵੇ, ਨਾ ਅੱਗ ਲਾਓ। ਇਹਦਾ ਨੁਕਸਾਨ ਆ ਸ਼ਾਰਟ ਟਰਮ ਦੇ ਵਿੱਚ, ਤੁਸੀਂ 1500-1600 2000 ਰੁਪਇਆ ਪਰ ਏਕੜ ਤੁਸੀਂ ਨਿਊਟ੍ਰੀਐਂਟਸ ਜਿਹੜਾ ਉਹ ਲੂਜ਼ ਕਰ ਜਾਂਦੇ ਜੇ। ਓਵਰ ਟਾਈਮ ਜਿਹੜਾ ਤੁਹਾਡਾ ਆਰਗੈਨਿਕ ਮੈਟਰ ਆ ਉਹ ਡਾਊਨ ਹੁੰਦਾ ਜਾਂਦਾ ਆ,
ਤੇ ਆਰਗੈਨਿਕ ਮੈਟਰ ਮਿੱਟੀ ਦੇ ਵਿੱਚ ਦੇਸੀ ਘਿਓ ਵਾਂਗੂ ਕੰਮ ਕਰਦਾ ਹੈ। ਜਿਹੜੀਆਂ ਜ਼ਮੀਨਾਂ ਦੇ ਵਿੱਚ ਆਰਗੈਨਿਕ ਮੈਟਰ 1% ਤੋਂ ਘੱਟ ਆ, ਉੱਥੇ ਜ਼ਮੀਨਾਂ ਖਾਦੜ ਹੋ ਜਾਂਦੀਆਂ ਜ਼ਿਆਦੀਆਂ। ਠੀਕ ਹੈ। ਉਹਨਾਂ ਨੂੰ ਖਾਦ ਵੱਧ ਪਾਉਣ ਦੀ ਲੋੜ ਪੈਂਦੀ ਹੈ, ਫਿਰ ਉਹਨਾਂ ਤੋਂ ਝਾੜ ਨਿਕਲਦਾ। ਤੇ ਉਹੀ ਜ਼ਮੀਨਾਂ ਦਾ ਜੇ ਤੁਸੀਂ ਆਰਗੈਨਿਕ ਮੈਟਰ 2 ਜਾਂ 3% ਤੱਕ ਕਰ ਦਿਓ ਤੇ ਉਹ 'ਚ ਖਾਦ ਦੀ ਲੋੜ ਅੱਧੀ ਰਹਿ ਜਾਂਦੀ, ਕਿਉਂਕਿ ਆਰਗੈਨਿਕ ਮੈਟਰ ਇੱਕ ਤਰ੍ਹਾਂ ਦਾ ਨਿਊਟ੍ਰੀਐਂਟ ਰਿਜ਼ਰਵ ਵਾਂਗੂ, ਸਪੰਜ ਵਾਂਗੂ ਕੰਮ ਕਰਦਾ। ਬਿਲਕੁਲ ਸਹੀ। ਹੌਲੀ ਹੌਲੀ ਉਹ 'ਚੋਂ ਮਿਨਰਲ ਜਿਹੜੇ ਉਹ ਰਿਲੀਜ਼ ਹੁੰਦੇ ਆ ਤੇ ਬੂਟੇ ਨੂੰ ਮਿਲਦੇ ਜਾਂਦੇ ਆ। ਸੋ ਤੁਹਾਨੂੰ ਖਾਦ ਘੱਟ ਪਾਉਣ ਦੀ ਲੋੜ ਪੈਂਦੀ ਹੈ। ਸੋ ਇੱਕ ਪਾਸੇ ਤੁਸੀਂ ਅੱਗ ਲਾ ਕੇ ਪੋਲਿਊਸ਼ਨ ਕ੍ਰੀਏਟ ਕੀਤਾ, ਦੂਜੇ ਪਾਸੇ ਤੁਸੀਂ ਆਪਣਾ ਫਰਟੀਲਾਈਜ਼ਰ ਬਿੱਲ ਵਧਾਉਣ ਡਏ ਜੀ, ਤੀਜੇ ਪਾਸੇ ਤੁਸੀਂ ਆਪਣੀ ਸੋਇਲ ਹੈਲਥ ਨੂੰ ਡਿਟੀਰੀਓਰੇਟ ਕਰਨ ਡਏ ਜੇ। ਤੁਹਾਨੂੰ ਦੱਸੋ ਕਿਹੜੀ ਚੀਜ਼ ਦੀ ਕਮੀ ਹੈ ਵੀ ਤੁਸੀਂ ਇਹ ਚੱਕਰ 'ਚ ਪਏ ਆ? ਬਿਲਕੁਲ ਜੀ, ਅਵੇਅਰਨੈਸ ਦੀ ਹੀ ਕਮੀ ਹੈ, ਅਵੇਅਰਨੈਸ ਦੀ। ਤੇ ਹੁਣ ਦੱਸੀ ਤੇ ਜਾਂਦੇ ਆ ਵੀ ਨਾ ਕਰੋ, ਏਦਾਂ ਦਾ ਕੋਈ ਫਾਇਦਾ ਨਹੀਂ, ਨਾ ਉਹਨੂੰ ਵਿੱਚੇ ਰਹਿਣ ਦੋ। ਜਿਹੜਾ ਹੁਣ ਬੇਲ ਕਰਕੇ ਬਲਣਾ, ਕਿਤੇ ਜਾ ਕੇ ਬਲਣਾ, ਬਲਣਾ ਤਾਂ ਹੈ ਨਾ। ਹਾਂਜੀ, ਬਲੂਗਾ ਤਾਂ ਸਹੀ। ਬਿਲਕੁਲ। ਤੇ ਤੁਹਾਡੇ ਖੇਤ 'ਚੋਂ ਤਾਂ 1500 ਦੀ ਖਾਦ ਨਿਕਲ ਗਈ ਕਿ ਨਹੀਂ? ਨਿਕਲ ਗਈ। ਸਹੀ। ਸੋ ਜਿਹੜੀ ਰੈਜ਼ੀਡਿਊ ਆ, ਕ੍ਰੌਪ ਰੈਜ਼ੀਡਿਊ ਆ, ਉਹਦਾ ਬੈਸਟ ਪਲੇਸ ਉਹ ਮਿੱਟੀ ਹੀ ਹੈ ਆ, ਜਿੱਥੋਂ ਉਹ ਪੈਦਾ ਹੋਈ ਹੈ। ਬੂਟੇ ਨੇ ਹਵਾ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਖਿੱਚ ਕੇ ਬਾਇਓਮੈਸ ਤੇ ਝਾੜ ਬਣਾਇਆ, ਉਹ ਚੋਂ ਤੁਸੀਂ ਦਾਣੇ ਲੈ ਲਏ, ਜਿਹੜਾ ਪਰਾਲ ਆ ਉਹਨੂੰ ਮਿੱਟੀ ਦੇ ਵਿੱਚ ਹੀ ਵਾਧੋ, ਉਹ ਕਾਰਬਨ ਉੱਥੇ ਮਿੱਟੀ ਦੇ ਵਿੱਚ ਜਮਾ ਹੋ ਜਾਂਦਾ ਹੈ। ਹੌਲੀ ਹੌਲੀ ਉਹ ਬ੍ਰੇਕ ਡਾਊਨ ਕਰਦਾ ਤੇ ਨਾਲ ਜਿਹੜੇ ਬੂਟੇ ਦੇ ਵਿੱਚ ਤੱਤ ਆ, ਜਿਹੜੇ ਨਿਊਟ੍ਰੀਐਂਟਸ ਨੇ, ਉਹ ਵੀ ਨਾਲ ਰਿਲੀਜ਼ ਹੁੰਦੇ ਆ। ਜੀ। ਸੋ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ ਜੀ। ਤੇ ਜੇਕਰ ਆਪਾਂ ਮਿੱਟੀ ਦੀ ਕੋਈ ਗੱਲ ਕਰੀਏ ਤੇ ਮਿੱਟੀ ਦੀ ਸੰਭਾਲ, ਮਤਲਬ ਚਲੋ ਇਹ ਤਾਂ ਇੱਕ ਕਾਰਨ ਆ ਨਾ ਵੀ ਆਪਾਂ ਚਲੋ ਉਹਦੀ ਮਿੱਟੀ ਦੀ ਹੈਲਥ ਨੂੰ ਬਚਾਉਣਾ, ਆਪਣੇ ਜਿਹੜੇ ਤੱਤ ਨੇ ਉਹਨਾਂ ਨੂੰ ਬਚਾਉਣਾ, ਤੇ ਉਹ ਜਿਵੇਂ ਫਰਟੀਲਾਈਜ਼ਰ ਕਾਸਟ, ਝਾੜ ਵੀ ਹਾਂਜੀ ਮੇਨਟੇਨ ਰੱਖਣਾ। ਬਿਲਕੁਲ। ਮਿੱਟੀ ਦੀ ਸੰਭਾਲ ਕਿਵੇਂ ਕਰੀ ਡਾਕਟਰ? ਸੋ ਮਿੱਟੀ ਨੂੰ ਜਿੰਨਾ ਘੱਟ ਤੋਂ ਘੱਟ ਡਿਸਟਰਬ ਕਰੋ ਉਨਾ ਚੰਗਾ। ਠੀਕ ਹੈ। ਨੋ ਟਿਲੇਜ ਪ੍ਰੈਕਟਿਸਿਸ ਜੇ ਤੁਸੀਂ ਅਪਣਾ ਸਕਦੇ ਜੀ ਤਾਂ ਉਹ ਅਪਣਾਓ। ਠੀਕ ਹੈ। ਮਤਲਬ ਉਨੀ ਕੁ ਥਾਂ ਨੂੰ ਡਿਸਟਰਬ ਕਰੋ ਜਿੱਥੇ ਤੁਹਾਡੀ ਸੀਡ ਦੀ ਰੋ ਆਉਣੀ ਆ। ਅੱਛਾ। ਹੁਣ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਤੇ ਕਣਕ ਝੋਨੇ ਸਿਸਟਮ ਦੇ ਵਿੱਚ ਤੁਹਾਨੂੰ ਟਿਲੇਜ ਦੀ ਕੋਈ ਲੋੜ ਨਹੀਂ ਹੈਗੀ। ਨੋ ਟਿਲ ਡਰਿਲਸ ਹੈਗੀਆਂ ਜਾਂ ਇਕਵਿਪਮੈਂਟ ਜੇ ਇਦਾਂ ਦਾ ਹੈਗਾ ਤਾਂ ਤੁਸੀਂ ਬੀਜ ਸਕਦੇ ਜੇ। ਕਣਕ ਤਾਂ ਜ਼ਰੂਰ ਹੀ ਬੀਜ ਸਕਦੇ ਜੇ ਬਿਨਾਂ ਵਾਹਿਆਂ। ਹਾਂਜੀ, ਬੀਜੀ ਆ ਸਕਦੀ। ਹਾਂਜੀ। ਇੱਥੇ ਵੀ ਜੇ ਵੈਜੀਟੇਬਲ ਕ੍ਰੌਪਸ ਦਾ ਕੋਈ ਸਿਸਟਮ ਹੈ ਤੇ ਫਿਰ ਚਲੋ ਵੱਖਰੀ ਗੱਲ ਹੈ ਵੀ ਤੁਹਾਨੂੰ ਕਲੀਨ ਬੈਡ ਚਾਹੀਦਾ ਆ। ਪਰ ਜਿਹੜੀਆਂ ਵੀ ਫਸਲਾਂ ਦੇ ਵਿੱਚ ਤੁਸੀਂ ਬਿਨਾਂ ਵਾਹਿਆਂ ਬੀਜ ਸਕਦੇ ਜੇ, ਬਿਨਾਂ ਡਿਸਟਰਬ ਕੀਤਿਆਂ ਸੋਇਲ ਨੂੰ ਬੀਜ ਸਕਦੇ ਜੇ, ਉਹਦੇ ਨਾਲ ਵੀ ਸੋਇਲ ਦਾ ਆਰਗੈਨਿਕ ਮੈਟਰ ਕੰਟੈਂਟ ਇੰਪਰੂਵ ਹੁੰਦਾ ਹੈ। ਆਪਾਂ ਇੱਕ ਗੱਲ ਨੋਟ ਕਰਨ ਵਾਲੀ ਹੈ ਵੀ ਜਿੰਨੀ ਵਾਰੀ ਆਪਾਂ ਸੋਇਲ ਹੈਲਥ ਦੀ ਗੱਲ ਕਰਾਂਗੇ ਨਾ, ਉਹ ਡਾਇਰੈਕਟਲੀ ਸੋਇਲ ਆਰਗੈਨਿਕ ਕਾਰਬਨ ਦੇ ਨਾਲ ਜੁੜੀ ਹੈ। ਬਿਲਕੁਲ। ਸੋ ਜਿੰਨਾ ਆਰਗੈਨਿਕ ਮੈਟਰ ਵੱਧ ਹੋਊਗਾ, ਉਹਨੇ ਹੈਲਥ ਇੰਡੈਕਸਿਸ ਜਿਹੜੇ ਉਹ ਬੈਟਰ ਹੋਣਗੇ। ਠੀਕ ਹੈ। ਜਿੱਥੇ ਮਰਜ਼ੀ ਚੱਲ ਜਾਓ, ਜਿੱਦਾਂ ਮਰਜ਼ੀ ਕਰ ਲਓ, ਆਪਣੀ ਸੋਇਲ ਦਾ ਆਰਗੈਨਿਕ ਮੈਟਰ ਕੰਟੈਂਟ ਵਧਾ ਲਓ। ਪਰ ਆਪਣੇ ਤੇ ਧਾਰਨਾ ਪਤਾ ਨਹੀਂ ਕਿਉਂ ਉੱਥੇ ਆਪਣੇ ਤਾਂ ਇਹ ਕਹਿੰਦੇ ਵੀ ਜਿੰਨੀਆਂ ਤੁਸੀਂ ਜ਼ਿਆਦਾ ਵਾਹਵਾਂ ਲਾਓਗੇ, ਉਹਨਾਂ ਜਿੰਨਾ ਵਾਹਣ ਵਧੀਆ ਬਣੂਗਾ, ਉਹਨਾਂ ਭਰਪਰਾ ਹੋਊਗਾ, ਉਹਨਾਂ ਇਹ ਹੋਊਗਾ ਵੀ ਇਹ ਹੋਊਗਾ। ਦੇਖੋ ਜੀ, ਕਿਸੇ ਸਮੇਂ ਇਹ ਗੱਲਾਂ ਠੀਕ ਸੀਗੀਆਂ। ਠੀਕ ਹੈ। ਕਿਉਂਕਿ ਟਿਲੇਜ ਦਾ ਕਨਸੈਪਟ ਜਿਹੜਾ ਆ ਉਹ ਆਇਆ ਨਵੀਆਂ ਜ਼ਮੀਨਾਂ ਜਿਹੜੀਆਂ ਕਦੇ ਡਿਸਟਰਬ ਹੀ ਨਹੀਂ ਹੋਈਆਂ। ਉਦੋਂ ਟਿਲੇਜ ਦਾ ਕਨਸੈਪਟ ਆਇਆ ਵੀ ਜਿੱਦਾਂ ਜੰਗਲ ਹੀ ਜਾਂ ਗ੍ਰਾਸਲੈਂਡ ਸੀਗੇ ਤੇ ਉੱਤੇ ਕਿੰਨਿਆਂ ਫੁੱਟਾਂ ਦੇ ਹਿਸਾਬ ਨਾਲ ਆਰਗੈਨਿਕ ਰੈਜ਼ੀਡਿਊ ਦੀ ਲੇਅਰ ਪਈ ਹੁੰਦੀ ਤੇ ਮਿੱਟੀ ਤਾਂ ਥੱਲੇ ਰਹਿ ਜਾਂਦੀ ਹੈ। ਸੋ ਉਹਨੂੰ ਮਿੱਟੀ 'ਚ ਰਲਾਉਣ ਵਾਸਤੇ ਟਿਲੇ ਦਾ ਕਨਸੈਪਟ ਆਇਆ। ਪਰ ਸਾਡੇ ਲੋਕਾਂ ਨੇ ਜਾਂ ਕਿਸਾਨਾਂ ਨੇ, ਕਿਤੇ ਵੀ ਗੱਲ ਕਰ ਲਈਏ, ਕਿਸਾਨਾਂ ਨੇ ਉਸ ਚੀਜ਼ ਨੂੰ ਛੱਡਿਆ ਨਹੀਂ। ਮੁੜ ਕੇ ਕਨਵੈਨਸ਼ਨ ਤੋੜਨੀ ਔਖੀ ਹੁੰਦੀ ਆ। ਉਹਨਾਂ ਆਪਣੇ ਮਤਲਬ ਪਿੰਡਾਂ ਦੇ ਵਿੱਚ ਨਾ ਇੱਕ ਜ਼ਿਮੀਂਦਾਰ ਸੀਗਾ ਤੇ ਉਹਨੇ ਕਿਹਾ, ਉਹ ਕਹਿੰਦਾ ਯਾਰ ਮੈਨੂੰ ਸਮਝਾਓ ਤੁਸੀਂ। ਉਹ ਆਪ ਵੀ ਜ਼ਿਮੀਂਦਾਰ ਆ ਤੇ ਉਹ ਜਿਵੇਂ ਆਪਾਂ ਕਹਿੰਦੇ, ਤੁਸੀਂ ਕਿਹਾ ਵੀ ਕਣਕ ਨੂੰ ਲੋੜ ਨਹੀਂ ਵਾਹੁਣ ਦੀ, ਹਨਾ, ਉਹ ਪਿਆ ਤੁਸੀਂ ਵਾਹੁਣ ਬੀਜ ਸਕਦੇ ਆ ਝੋਨੇ ਵਾਲਾ ਹੀ। ਤੇ ਉਹ ਕਹਿੰਦਾ ਵੀ ਮੈਨੂੰ ਇਹ ਦੱਸੋ, ਪਹਿਲਾਂ ਤੁਸੀਂ ਤਾਂ ਹਲ ਮਾਰਦੇ ਆ, ਤਵੀਆਂ ਮਾਰਦੇ ਆ ਇਸ ਵਾਹੁਣ ਦੇ ਵਿੱਚ, ਖੇਤ ਦੇ ਵਿੱਚ, ਕਹਿੰਦਾ ਵੀ ਪੋਲਾ ਕਰਨਾ ਇਹਨੂੰ। ਕਹਿੰਦਾ ਫਿਰ 4-5 ਵਾਰੀ ਸੁਹਾਗਾ ਫੇਰਦੇ ਆ ਵੀ ਕਰੜਾ ਕਰਨਾ। ਕਹਿੰਦਾ ਫਿਰ ਜੇ ਪੋਲਾ ਕਰਕੇ ਇਹਨੂੰ ਕਰੜਾ ਹੀ ਕਰਨਾ ਤੇ ਫਿਰ ਇਹਨੂੰ ਪੋਲਾ ਕਰਨ ਦੀ ਕੀ ਜ਼ਰੂਰਤ? ਇਹਨੂੰ ਫਿਰ ਕਰੜਾ ਹੀ ਰਹਿਣ ਦਿਓ, ਕਰੜਾ ਹੀ ਰਹਿਣ ਦਿਓ। ਹਾਂਜੀ, ਇਹ ਲੌਜਿਕ ਉਹਨੇ ਦਿੱਤਾ ਕਿਸਾਨਾਂ ਨੂੰ ਤੇ ਬਿਲਕੁਲ ਸਹੀ ਲੌਜਿਕ ਉਹਨੇ। ਉਹ ਘੱਟੋ ਘੱਟ ਇੱਕ ਬੰਦੇ ਨੇ, ਜਿਵੇਂ ਤੁਸੀਂ ਕਿਹਾ ਨਾ ਲੌਜਿਕ, ਉਹਨੇ ਇੱਕ ਬੰਦੇ ਨੇ 300-400 ਏਕੜ ਮਤਲਬ ਸਿੱਧਾ ਕਣਕ ਦਾ ਬੀਜਣ ਲਾਤਾ ਪਿੰਡ ਦੇ ਵਿੱਚ। ਮੈਂ 2002 ਤੋਂ 5 ਸੀਗਾ PAU 'ਚ। ਜੀ। ਮੈਂ ਪਹਿਲੀ ਵਾਰੀ ਫੀਲਡ ਡੇ ਉੱਥੇ ਅਟੈਂਡ ਕੀਤਾ, ਐਕਸਟੈਂਸ਼ਨ ਇਵੈਂਟ। ਠੀਕ ਹੈ। ਤੇ ਉੱਥੇ ਨੋ ਟਿਲ ਪਲਾਂਟਡ ਵੀਟ ਜਿਹੜੀ ਕਣਕ ਆ ਉਹਦੀ ਮੈਂ ਪਰਫਾਰਮੈਂਸ ਦੇਖੀ। ਮੇਰੀਆਂ ਬੜੀਆਂ ਸੀਗੀਆਂ ਕੁਐਸਚਨ ਸੀਗੇ ਇਹਨੂੰ ਲੈ ਕੇ, ਬਈ ਤੁਸੀਂ ਨਦੀਨ ਨਹੀਂ ਕੰਟਰੋਲ ਕਰ ਸਕਦੇ ਜਾਂ ਕਿਵੇਂ ਆ। ਉਹ ਫਿਰ ਜਿਵੇਂ ਜਿਵੇਂ ਪੜ੍ਹਿਆ ਤਿਵੇਂ ਪਤਾ ਲੱਗਦਾ ਨਾ। ਹਾਂਜੀ। ਤੇ ਫਿਰ ਮੈਂ ਟਰਾਈ ਕੀਤਾ ਆਪਣੇ 4-5 ਕਿੱਲਿਆਂ 'ਚ। ਇੱਕ ਪੈਲੀ ਬਿਲਕੁਲ ਸੜਕ ਦੇ ਨਾਲ ਹੈਗੀ, ਉਹ ਹੈ ਵੀ ਬਾਸਮਤੀ ਵਾਲੀ ਸੀਗੀ। ਹਾਂਜੀ। ਇਸ ਕਰਕੇ ਨਾ ਉਹ 'ਚੋਂ ਕੁਛ ਨਾ ਉਹਨੂੰ ਵਾਹਿਆ, ਨਾ ਉਹ 'ਚੋਂ ਕੁਛ ਲੂਹਿਆ, ਪਰਾਲੀ ਚੁੱਕ ਲਈ। ਉਹ ਤਾਂ ਵੈਸੇ ਹੀ ਲੇਟ ਹੋ ਜਾਂਦਾ ਕੰਮ। ਤੇ ਉਦਾਂ ਹੀ ਡਰਿਲ ਕਰਤੀ। ਡਰਿਲ ਵੀ ਸਾਡੀ ਆਪਣੀ, ਸਾਡੇ ਪਿੰਡ ਕਿਸੇ ਨੇ ਲਿਆਂਦੀ ਸੀਗੀ ਤੇ ਆਪ ਵਾਹ ਕੇ ਬੀਜਦੇ ਸੀਗੇ। ਅੱਛਾ। ਊਂ ਡਰਿਲ ਲਿਆਂਦੀ ਸੀ? ਊਂ ਡਰਿਲ, ਨੋ ਟਿਲ ਡਰਿਲ ਲਿਆਂਦੀ ਸੀ ਆਪ, ਪਰ ਸਾਰੀ ਉਹਨਾਂ ਨੇ ਕਣਕ ਵਾਹ ਕੇ ਬੀਜੀ। ਫਿਰ ਜਦੋਂ ਆਪਾਂ ਸੰਦ ਸ਼ੇਅਰ ਕਰ ਲੈਨੇ, ਮੰਗ ਲੈਨੇ, ਹਾਂਜੀ,
ਤੇ 4-5 ਕਿੱਲੇ ਮੈਂ ਫਿਗਰ ਆਊਟ ਕਰ ਲਿਆ ਵੀ ਕਿੱਦਾਂ ਕਿੰਨੀ ਡੈਪਥ ਰੱਖਣੀ ਆ ਜਾਂ ਕਿੱਦਾਂ ਆ। ਕੁਝ ਵਿੱਚੋਂ ਪੈਲੀਆਂ ਇਦਾਂ ਦੀਆਂ ਵੀ ਸੀਗੀਆਂ ਜਿਨ੍ਹਾਂ 'ਚ ਕੰਬਾਈਨ ਨਾਲ ਵੱਢਿਆ ਹੋਇਆ ਝੋਨਾ ਤੇ ਵਿੱਚੋਂ ਜਿਹੜੀ ਪਰਾਲ ਨਿਕਲਦਾ ਕੰਬਾਈਨ ਦੇ ਵਿੱਚੋਂ ਉਹਨਾਂ ਕੀ ਸਾੜਿਆ ਸੀਗਾ, ਕਿਉਂਕਿ ਉਦੋਂ ਤਾਂ ਕੋਈ ਇਕਵਿਪਮੈਂਟ ਹੈ ਨਹੀਂ, ਨਾ ਕੋਈ ਇਦਾਂ ਦਾ ਸੀਗਾ ਉਦੋਂ ਤਾਂ ਇਸ ਚੀਜ਼ ਬਾਰੇ ਰੌਲਾ ਵੀ ਨਹੀਂ ਸੀ 20 ਸਾਲ ਪੁਰਾਣੀ ਗੱਲ, ਇਹ ਉਦੋਂ ਦੀ ਗੱਲ ਹੈ ਜਦੋਂ ਇਸ ਚੀਜ਼ ਬਾਰੇ ਕੋਈ ਰੌਲਾ ਨਹੀਂ ਸੀ ਪਾਉਂਦਾ। ਤੇ ਮੈਂ ਉਦੋਂ ਇਸ ਚੀਜ਼ 'ਚ ਐਕਸਪੈਰੀਮੈਂਟ ਕਰ ਰਿਹਾ ਸੀਗਾ ਵੀ ਕਿਉਂ, ਕਿਉਂਕਿ ਮੈਨੂੰ ਇਹਨਾਂ ਦਾ ਪਤਾ ਲੱਗ ਗਿਆ ਸੀਗਾ ਵੀ ਅਸੀਂ ਕਰਦੇ ਆ ਕਿ ਆਰਗੈਨਿਕ ਮੈਟਰ ਦੀ ਵੈਲਿਊ ਕੀ ਆ। ਤੇ ਮੈਂ 2002 ਦੀ ਗੱਲ ਕਰ ਰਿਹਾ ਤੇ ਉਹਨਾਂ ਸਾੜ ਕੇ ਖਲੋਤੇ ਪਰਾਲ ਦੇ ਵਿੱਚ ਡਰਿਲ ਨਾਲ ਕਣਕ ਬੀਜੀ, ਠੀਕ ਹੈ, ਮਗਰੋਂ ਸੁਹਾਗਾ ਮਾਰ ਕੇ ਤੇ ਜਿੰਦਰੇ ਨਾਲ ਵੱਟਾਂ ਪਾਤੀਆਂ ਤੇ ਬੜੀ ਵਧੀਆ ਉਦਾਂ ਦੀ ਕਣਕ ਹੋਈ ਜਿੱਦਾਂ ਦੀ ਆਮ ਹੁੰਦੀ। ਤੇ ਜਿਹੜੀ ਉਹ ਸੜਕ ਨਾਲ ਸੀਗੀ ਪੈਲੀ ਉਹਦੇ ਵਿੱਚ ਬਾਸਮਤੀ ਦਾ ਵੱਢ ਸੀਗਾ ਤੇ ਉਹ 'ਚ ਵੀ ਕਣਕ ਬੀਜ ਦਿੱਤੀ। ਤੇ ਆਂਢੀਆਂ ਗੁਆਂਢੀਆਂ ਨੇ ਪੁੱਛਿਆ ਵੀ ਕੀ ਗੱਲ 'ਚ ਕਮਾਦ ਬੀਜਣਾ ਫਰਵਰੀ 'ਚ ਜਾ ਕੇ ਅੱਗੇ ਫੱਗਣ 'ਚ, ਤੇ ਮੈਂ ਕਿਹਾ ਕੋਈ ਨਹੀਂ ਦੇਖਦੇ ਆ, ਜੇ ਇਹਦਾ ਫੈਸਲਾ ਕੀਤਾ ਨੀ ਗਾ, ਪਰ ਵੱਟਾਂ ਪਾਈਆਂ ਸੀਗੀਆਂ। ਫਿਰ ਕਹਿੰਦਾ ਵੱਟਾਂ ਕਿਉਂ ਪਾਈਆਂ, ਸਹੀ ਗੱਲ। ਤੇ ਉਹ ਜਦੋਂ ਕੁਛ ਕੁ ਹਫ਼ਤਿਆਂ ਬਾਅਦ ਚ ਜਦੋਂ ਕਣਕ ਵਿੱਚੋਂ ਨਿਕਲੀ, ਉਹਨੇ ਰੋਜ਼ ਭਰੀਆਂ ਤੇ ਕੈਨੋਪੀ ਉਹਦੀ ਬਣੀ ਤੇ ਪੂਰੀ ਆਮ ਕਣਕ ਵਰਗੀ ਕਣਕ ਹੋਈ। ਫਿਰ ਲੋਕਾਂ ਨੂੰ ਪਤਾ ਲੱਗਾ ਵੀ ਹਾਂ ਵੀ ਏਦਾਂ ਵੀ ਹੋ ਸਕਦਾ। ਬਿਲਕੁਲ ਸਹੀ। ਸੋ ਉਹ ਚ ਫਾਇਦਾ ਕਿਹਦਾ ਹੋਇਆ? ਮੇਰਾ ਆਪਣਾ ਹੀ ਹੋਇਆ। ਕਿੰਨਾ ਟਰੈਕਟਰ ਦਾ ਖਰਚਾ ਬਚਿਆ, ਕਿੰਨਾ ਡੀਜ਼ਲ ਬਚਿਆ, ਕਿੰਨਾ ਧੂਆਂ ਡੀਜ਼ਲ ਦਾ ਨਹੀਂ ਨਿਕਲਿਆ, ਜਿਹੜੀ ਮਸ਼ੀਨਰੀ ਦੀ ਟੁੱਟ ਭੱਜ ਆ ਉਹ ਨਹੀਂ ਹੋਈ, ਤੇ ਜਿਹੜੀ ਆਪਣੀ ਟਾਈਮ ਜਿਹੜਾ ਤੇ ਉਦੋਂ ਇਲਾਵਾ ਜਿਹੜਾ ਮਿੱਟੀ ਦਾ ਜੋ ਫਾਇਦਾ ਹੋਇਆ ਵੀ ਉਹਨੂੰ ਬਿਨਾਂ ਡਿਸਟਰਬ ਕੀਤੇ ਕਰਤਾ। ਜਿਹੜਾ ਕਾਰਬਨ ਮਿੱਟੀ ਦੇ ਵਿੱਚ ਆ ਉਹ ਮਿੱਟੀ ਦੇ ਵਿੱਚ ਹੀ ਰਵੇ। ਜਿੰਨੀ ਵਾਰੀ ਆਪਾਂ ਮਿੱਟੀ ਨੂੰ ਵਾਹੁੰਦੇ ਆ ਕਿ ਨਹੀਂ, ਉਨੀ ਵਾਰੀ ਆਪਾਂ ਉਹਨੂੰ ਐਕਸਪੋਜ਼ ਕਰਦੇ ਆ। ਕਾਰਬਨ ਜਿਹੜਾ ਆ ਉਹ ਆਕਸੀਜਨ ਨਾਲ ਰਲ ਕੇ ਫਿਰ ਕਾਰਬਨ ਡਾਈਆਕਸਾਈਡ ਰਿਲੀਜ਼ ਹੁੰਦੀ ਆ। ਉਹਨੂੰ ਵੀ ਹੁਣ ਅੱਜ ਕੱਲ੍ਹ ਗ੍ਰੀਨ ਹਾਊਸ ਗੈਸ ਐਮਿਸ਼ਨ ਵਾਲੇ ਐਗਰੀਕਲਚਰ ਨੂੰ ਬਲੇਮ ਕਰਨ ਲੱਗ ਗਏ, ਕਰਦੇ ਆ। ਬਿਲਕੁਲ ਜੀ। ਹਾਲਾਂਕਿ ਐਗਰੀਕਲਚਰ ਜਿਹੜਾ ਆ ਉਹ ਨੈਗੇਟਿਵ ਆ, ਕਿਉਂਕਿ ਕਾਰਬਨ ਜ਼ਿਆਦਾ ਖਿੱਚਦਾ ਆ ਹਵਾ ਦੇ ਵਿੱਚੋਂ ਜਿੰਨਾ ਛੱਡਦਾ ਉਹਦੇ ਨਾਲੋਂ। ਮੈਂ ਇਹ ਨਹੀਂ ਕਹਿੰਦਾ ਵੀ ਬਿਲਕੁਲ ਨਹੀਂ ਛੱਡਦਾ, ਪਰ ਜਿੰਨਾ ਛੱਡਦਾ ਉਹਦੇ ਨਾਲੋਂ ਕਈ ਗੁਣਾ ਵੱਧ ਕਾਰਬਨ ਖਿੱਚਦੀ ਹੈ ਐਗਰੀਕਲਚਰਲ ਐਕਟੀਵਿਟੀ ਜਿਹੜੀ ਹੈ। ਤਾਂ ਹੀ ਉਹਦਾ ਸਾਰਾ ਫੂਡ ਬਣਦਾ, ਤਾਂ ਹੀ ਉਹਦਾ ਬਾਇਓਮੈਸ ਬਣਦਾ ਹੈ ਕਿ ਉਹ ਕਾਰਬਨ ਹੀ ਤਾਂ ਹੈ। ਸਹੀ ਬਿਲਕੁਲ ਸਹੀ। ਸੋ ਇਹ ਹਰੇਕ ਜ਼ਿਮੀਂਦਾਰ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਕਾਰਬਨ ਦਾ ਸਾਈਕਲ ਆ। ਹਵਾ ਦੇ ਵਿੱਚ ਕਾਰਬਨ ਡਾਈਆਕਸਾਈਡ ਪੋਲਿਊਟੈਂਟ ਆ, ਉਹਨੇ ਗਰਮੀ ਕਰਨੀ ਆ, ਉਹਨੇ ਮੌਸਮ ਖਰਾਬ ਕਰਨਾ। ਮਿੱਟੀ ਦੇ ਵਿੱਚ ਕਾਰਬਨ ਡਾਈਆਕਸਾਈਡ ਇਨ ਦਾ ਫਾਰਮ ਆਫ ਆਰਗੈਨਿਕ ਕਾਰਬਨ ਸੋਨਾ ਆ। ਠੀਕ ਹੈ, ਵਾਹ। ਉਹਨੇ ਤੁਹਾਡੀਆਂ ਜ਼ਮੀਨਾਂ ਦੀ ਸਿਹਤ ਬਚਾ ਕੇ ਰੱਖਣੀ ਆ ਤੇ ਉਸੇ ਨੇ ਤੁਹਾਡੀਆਂ ਫਸਲਾਂ ਦੇ ਝਾੜ ਮੇਨਟੇਨ ਕਰਨੇ। ਬਾਕੀ ਸਾਰੀਆਂ ਗੱਲਾਂ ਬਾਅਦ ਦੀਆਂ। ਜੀ। ਸੋ ਜੇ ਇੰਨੀ ਗੱਲ ਨੂੰ ਸਮਝ ਲਿਆ ਜਾਵੇ ਤੇ ਬੜੀ ਖੁਸ਼ੀ ਵਾਲੀ ਗੱਲ ਹੋਊਗੀ ਵੀ ਕੋਈ ਚੰਦ ਗਰੋਵਰਸ ਹੀ ਇਸ ਚੀਜ਼ ਨੂੰ ਫੋਲੋ ਕਰਨ ਲੱਗ ਜਾਣ। 10% ਜਿਹੜੇ ਫੋਲੋ ਸ਼ੁਰੂ ਕਰਨ ਲੱਗ ਜਾਂਦੇ ਉਹਨਾਂ ਨੂੰ ਵੇਖਾ ਵੇਖੀ ਫਿਰ ਬਾਕੀ ਵੀ ਗੱਲਾਂ ਪੈਂਦੇ। ਆਪਣੇ ਨਾ ਇਹ ਤਾਂ ਹੈਗਾ ਵੀ ਥੋੜੀ ਜਿਹੀ ਪਿਰਤ ਪਾਉਣੀ ਔਖੀ ਹੈ, ਥੋੜਾ ਜਿਹਾ ਪਹਿਲਾ ਸਟੈਪ ਕਰਨਾ ਔਖਾ, ਕਿਉਂਕਿ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦਾ, ਕੋਈ ਵੀ ਐਕਸਪੈਰੀਮੈਂਟ ਨਹੀਂ ਕਰਨਾ ਚਾਹੁੰਦਾ। ਪੱਕੀ ਪਕਾਈ ਖਾਣ ਦੀ ਆਦਤ। ਹਾਂਜੀ। ਕੋਈ ਸਾਨੂੰ ਕਰਕੇ ਦੇ ਦੇ ਤੇ ਠੀਕ ਹੈ, ਅਸੀਂ ਆਪ ਨਹੀਂ ਫਿਗਰ ਆਊਟ ਕਰਦੇ। ਸਰਕਾਰਾਂ ਵੀ ਇਹ ਚ ਸਪੋਰਟ ਕਰਦੀਆਂ। ਹਾਂਜੀ। ਹੁਣ ਆਪਾਂ ਉੱਥੇ ਦੀ ਜੇ ਗੱਲ ਕਰਦੇ ਹਾਂ ਤੇ ਮਸ਼ੀਨਾਂ ਲੈ ਕੇ ਦਿੱਤੀਆਂ, ਚਲੋ ਭਾਵੇਂ ਮੈਨੇਜਮੈਂਟ ਏਡੀ ਵਧੀਆ ਨਹੀਂ ਸੋਸਾਇਟੀਆਂ ਦੇ ਥਰੂ, देयर इज ऑलवेज नीड फॉर इंप्रूवमेंट, देयर इज ऑलवेज रूम फॉर इंप्रूवमेंट। ਤੇ ਚਲੋ ਠੀਕ ਹੈ, ਕਰੋ, ਹੌਲੀ ਹੌਲੀ ਕਰੋ। ਅੱਜ ਤੋਂ 10 ਸਾਲ ਪਹਿਲਾਂ ਤੇ ਇਹ ਵੀ ਨਹੀਂ ਹੈਗਾ। ਸਹੀ। ਜਦੋਂ ਦੀ ਮੈਂ ਗੱਲ ਕਰ ਰਿਹਾ ਉਹ ਤੇ ਨੋ ਟਿਲ ਡਰਿਲਾਂ ਸੀਗੀਆਂ, ਨਾ ਉਦੋਂ ਕੋਈ ਹੈਪੀ ਸੀਡਰ ਸੀਗਾ, ਨਾ ਸੋਸਾਇਟੀਆਂ ਚ ਇਹੋ ਜਿਹੇ ਸੰਦ ਸੀਗੇ, ਨਹੀਂ ਸੀਗੇ। ਹੁਣ ਤੇ ਸਾਰਾ ਕੁਝ ਹੈਗਾ। ਉਹਨਾਂ ਸਮੇਂ 'ਚ ਤਾਂ 50 ਹਾਰਸ ਪਾਵਰ ਟਰੈਕਟਰ ਵੀ ਪਿੰਡਾਂ 'ਚ ਬਹੁਤ ਘੱਟ ਸੀਗੇ, ਨਹੀਂ ਹੁੰਦੇ ਸੀ। ਹੁਣ ਤਾਂ ਆਮ ਪ੍ਰਚਲਨ ਹੋ ਗਿਆ। ਤੇ ਇੱਥੇ ਜੇ ਆਪਾਂ ਗੱਲ ਕਰੀਏ ਤੇ ਇੱਥੇ ਵੀ CDFA ਵੀ, NRCS ਵੀ, USDA ਵੀ, ਸਾਰੀਆਂ ਇਹੋ ਜਿਹੀਆਂ ਸਟੇਟ ਤੇ ਫੈਡਰਲ ਲੈਵਲ ਦੀਆਂ ਏਜੰਸੀਆਂ ਜਿਹੜੀਆਂ ਕੰਜ਼ਰਵੇਸ਼ਨ ਗ੍ਰਾਂਟਸ ਦਿੰਦੀਆਂ ਆ। ਠੀਕ ਹੈ, ਵੀ ਆਪਣੀ ਜਿਹੜੀ ਏਕੜੇਜ ਆ ਉਹ ਜਿੱਥੇ ਫਸਲ ਨਹੀਂ ਵਧੀਆ ਹੁੰਦੀ ਉਹਨੂੰ CRP 'ਚ ਪਾ ਦਿਓ, ਉੱਥੇ ਪੈਸਚਰ ਬਣਾ ਦਿਓ, ਗ੍ਰਾਸਲੈਂਡ ਘਾਹ ਚਰਾਂਦਾ ਬਣਾ ਦਿਓ। ਠੀਕ ਹੈ, ਵੀ ਉੱਥੇ ਮਿੱਟੀ ਨੰਗੀ ਨਾ ਰਹਿਣ, ਉੱਥੇ ਘਾਹ ਲੱਗਾ ਰਹੇ, ਉੱਥੇ ਕੁਛ ਵੀ ਨਾ ਫਸਲ ਬੀਜੋ, ਘਾਹ ਰਹਿਣ ਦੋ। ਘਾਹ ਨੇ ਕੀ ਕਰਨਾ? ਕਵਰ ਰੱਖਣਾ, ਮਿੱਟੀ ਨੂੰ ਇਰੋਜਨ ਤੋਂ ਬਚਾਉਣਾ ਤੇ ਕਾਰਬਨ ਨੂੰ ਪੁੱਲ ਕਰਕੇ ਤੇ ਹਵਾ ਚੋਂ ਮਿੱਟੀ ਚ ਐਡ ਕਰੀ ਜਾਣਾ। ਉਹ 10 ਸਾਲ ਤੁਸੀਂ ਰੱਖੋ ਤੇ ਉਦੋਂ ਬਾਅਦ ਜਦੋਂ ਤੁਹਾਡਾ ਕੰਟਰੈਕਟ ਮੁੱਕ ਜਾਂਦਾ, ਤੁਸੀਂ ਭਾਵੇਂ ਫਿਰ ਕ੍ਰੌਪਿੰਗ ਰੋਟੇਸ਼ਨ ਚਲਾਓ, ਫਿਰ ਜਾਂ ਦੁਬਾਰਾ ਰੀਨਿਊ ਕਰ ਲਓ। ਸਰਕਾਰ ਤੁਹਾਨੂੰ ਪੈਸੇ ਦਿੰਦੀ ਹੈ ਇਸ ਕੰਮ ਕਰਦੇ। ਅੱਛਾ, ਜੇ ਤੁਸੀਂ ਘਾਹ ਉਗਾ ਕੇ ਰੱਖਦੇ ਸਰਕਾਰ ਪੈਸੇ ਦਿੰਦੀ? CRP ਏਕੜਸ ਦੇ ਸਰਕਾਰ ਤੁਹਾਨੂੰ ਪੈਸੇ ਪੇਮੈਂਟ ਦਿੰਦੀ ਹੈ। CRP ਪੇਮੈਂਟ ਵੀ ਤੁਸੀਂ ਇੰਨੇ ਏਕੜ ਜਿਹੜੇ ਆ, ਜਿੰਨੇ ਵੀ ਤੁਹਾਨੂੰ ਪ੍ਰੋਗਰਾਮ ਹੈ ਪੂਰਾ ਫੈਡਰਲ ਲੈਵਲ ਤੇ। ਅੱਛਾ। ਤੇ ਉਹ 'ਚ ਤੁਸੀਂ ਮੇਨਟੇਨ ਕਰਕੇ ਰੱਖਣਾ। ਤੁਸੀਂ ਉੱਥੋਂ ਹੇ ਨਹੀਂ ਕੱਢ ਸਕਦੇ ਵੀ ਐ ਨਹੀਂ ਵੀ ਹੇ ਬਣਾ ਲਈ ਤੇ ਮੁੜ ਕੇ ਉਹ ਵੇਚ ਲਈ ਜਾਂ ਰੁੱਖ ਲਾ ਲਏ। ਉਹਨੂੰ ਗ੍ਰਾਸ ਲੈਂਡ ਰੱਖਣਾ ਹੈ, ਉੱਥੋਂ ਕੱਢਣਾ ਕੁਛ ਨਹੀਂ ਹੈ। ਠੀਕ ਹੈ, ਗ੍ਰਾਸ ਮੇਨਟੇਨ ਕਰਨਾ। ਬੜਿਆ ਮਿਡ ਵੈਸਟਰਨ ਸਟੇਟਸ ਤਾਂ ਕਾਫੀ ਹੱਦ ਤੱਕ ਏਕਰੇਜ ਜਿਹੜੀ ਆ ਪੂਅਰ ਜਿਹੜੀਆਂ ਲੈਂਡ ਸੀਗੀਆਂ ਕਿ ਨਹੀਂ ਕਿਸੇ ਟਾਈਮ ਤੇ ਕਲਟੀਵੇਸ਼ਨ 'ਚ ਆ ਗਈਆਂ, ਉਹਨਾਂ ਨੂੰ ਦੁਬਾਰਾ ਰਿਕਲੇਮ ਕੀਤਾ ਇਸ ਚੀਜ਼ ਵਾਸਤੇ ਕੰਜ਼ਰਵੇਸ਼ਨ। ਤੇ
ਦੂਜਾ ਹੋਰ ਕੰਪੋਸਟ ਦੀਆਂ ਗ੍ਰਾਂਟਸ ਦੀ ਗੱਲ ਕਰ ਸਕਦੇ ਹਾਂ ਆਪਾਂ, ਕਵਰ ਕ੍ਰੌਪਸ ਦੀਆਂ ਗ੍ਰਾਂਟਸ ਮਿਲਦੀਆਂ ਆ ਜੀ ਤੁਸੀਂ ਕਵਰ ਕ੍ਰੌਪ ਬੀਜੋ। ਨਹੀਂ ਬਿਲਕੁਲ, ਆਪਾਂ ਇੱਕ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਡਾਕਟਰ ਸਾਹਿਬ ਆਪਾਂ USDA ਦੇ ਜਿਹੜੇ ਛੋਟੇ ਕਿਸਾਨਾਂ ਬਾਰੇ ਲੋਨ ਪ੍ਰੋਗਰਾਮ ਆ ਉਹਨਾਂ ਦੇ ਬਾਰੇ ਵੀ ਗੱਲਬਾਤ ਕਰਾਂਗੇ, ਇਹਨਾਂ ਦੇ ਬਾਰੇ ਵੀ ਜਿਹੜੀਆਂ ਗ੍ਰਾਂਟਸ ਬਾਰੇ ਵੀ ਗੱਲਬਾਤ ਕਰਾਂਗੇ। ਇਹਦਾ ਸ਼ਾਰਟ ਦੇ ਵਿੱਚ ਸੰਖੇਪ ਦੇ ਵਿੱਚ ਮੈਂ ਮੰਤਵ ਜਾਣਨਾ ਚਾਹੁੰਦਾ ਹੋਰ ਜ਼ਿਆਦਾ ਖੁੱਲ ਕੇ ਕਿ ਜਦੋਂ ਆਪਾਂ ਘਾਹ ਲਾ ਲਿਆ ਕਿਸੇ ਵੀ ਲੈਂਡ ਦੇ ਉੱਤੇ ਪ੍ਰੋਗਰਾਮ ਦੇ ਤਹਿਤ, ਉਹਨਾਂ ਚਿਰ ਤੁਸੀਂ ਕੋਈ ਵੀ ਹੋਰ ਉੱਤੇ ਯੀਲਡ ਨਹੀਂ ਕਰ ਸਕਦੇ, ਮਤਲਬ ਕਿਸੇ ਵੀ ਤਰ੍ਹਾਂ ਦੀ ਨਾ ਤੁਸੀਂ ਉਹਨੂੰ ਵਾਹੁਣਾ, ਨਾ ਬੀਜਣਾ, ਨਾ ਵੱਢਣਾ, ਉਹ ਉਵੇਂ ਪਈ ਰਹੂ, ਉਹ ਉਵੇਂ ਪਈ ਆ ਤੇ ਸਰਕਾਰ ਨੇ ਤੁਹਾਨੂੰ ਪੈਸੇ ਦੇਣੇ ਵੀ ਤੁਸੀਂ ਪੈਸੇ ਸਾਡੇ ਕੋਲੋਂ ਲੈ ਲਓ। ਠੀਕ ਹੈ, ਇਹਨੂੰ ਛੇੜੋ ਨਾ, ਇਹਨੂੰ ਛੇੜੋ। ਠੀਕ ਹੈ। ਸਰੋਤੇ ਤੁਸੀਂ ਵੀ ਜੇਕਰ ਤੁਹਾਡਾ ਕੋਈ ਮਿੱਟੀ ਦੀ ਸੰਭਾਲ ਬਾਬਤ ਜਾਂ USDA ਦੇ ਪ੍ਰੋਗਰਾਮ ਨੇ ਜਿਹੜੇ ਛੋਟੇ ਕਿਸਾਨਾਂ ਖਾਤਰ ਲੋਨ ਪ੍ਰੋਗਰਾਮ ਨੇ, ਉਹਨਾਂ ਦੇ ਬਾਬਤ ਤੁਹਾਡਾ ਕੋਈ ਸਵਾਲ ਹੈ, ਤੁਸੀਂ ਕਰ ਸਕਦੇ ਹੋ, ਡਾਕਟਰ ਸਾਹਿਬ ਨਾਲ ਗੱਲਬਾਤ ਵੀ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 468-272-5200। ਇੱਥੇ ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਪਾਰ USDA ਦੇ ਜਿਹੜੇ ਛੋਟੇ ਕਿਸਾਨਾਂ ਬਾਰੇ ਲੋਨ ਪ੍ਰੋਗਰਾਮ ਆ ਉਹਦੇ ਬਾਰੇ ਆਪਾਂ ਡਿਟੇਲ ਦੇ ਨਾਲ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਣੇ ਨਾਲ ਜੁੜੇ ਹੋਏ ਨੇ ਡਾਕਟਰ ਰਣਜੀਤ ਸਿੰਘ ਰਿਆੜ ਜੀ ਪ੍ਰੋਗਰਾਮ ਦੇ ਵਿੱਚ। ਡਾਕਟਰ ਸਾਹਿਬ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਾਂ USDA ਦੇ ਜਿਹੜੇ ਗ੍ਰਾਂਟ ਪ੍ਰੋਗਰਾਮ ਨੇ ਉਹਨਾਂ ਦੇ ਬਾਰੇ ਵੱਧਦੇ ਹਾਂ, ਪਰ ਕੁਝ ਕਾਲਰਸ ਨੇ ਉਹਨਾਂ ਦੀ ਰਾਏ ਨੂੰ ਵੀ ਸ਼ਾਮਲ ਕਰ ਲਈਏ। ਕਰਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਕਰਤਾਰ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਕਰਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਉਹ ਇਸ ਤਰ੍ਹਾਂ ਪੁੱਛਦੇ ਸੀ ਵੀ ਜਿਵੇਂ ਆਪਾਂ ਜ਼ਮੀਨਾਂ ਮਾਮਲੇ ਜਿੰਨੇ ਲਗਾਤਾਰ ਕੋਈ ਬੰਦਾ ਆਲੂ 10-15 ਸਾਲ ਬੀਜਦਾ, ਕੋਈ ਪੈਲੀ ਚ ਇਫੈਕਟ ਤਾਂ ਨਹੀਂ ਪੈਂਦਾ? ਉੱਥੇ ਨਹੀਂ ਪੈਣਾ ਚਾਹੀਦਾ, ਸਗੋਂ ਹਾਂਜੀ ਪੈਣਾ ਨਹੀਂ ਚਾਹੀਦਾ, ਸਗੋਂ ਜ਼ਮੀਨ ਦੀ ਜਿਹੜੀ ਆ ਉਪਜਾਊ ਸ਼ਕਤੀ ਵੱਧਦੀ ਆ, ਕਿਉਂਕਿ ਆਲੂ ਇੱਕ ਇਦਾਂ ਦੀ ਫਸਲ ਆ ਜਿਹਦੇ ਵਿੱਚ ਕਾਫੀ ਸਾਰੀ ਖਾਦ ਪੈਂਦੀ ਆ, ਨਾਈਟ੍ਰੋਜਨ, ਫਾਸਫੋਰਸ ਤੇ ਪੋਟਾਸੀਅਮ ਵੀ। ਜੀ ਜੀ। ਤੇ ਉਹਦੀਆਂ ਜਿਹੜੀਆਂ ਉੱਪਰਲੀਆਂ ਵਾਈਨਸ ਆ, ਵੱਲਾਂ ਜਿਹੜੀਆਂ, ਉਹ ਵਿੱਚੇ ਰਹਿ ਜਾਂਦੀਆਂ। ਸੋ ਉਹ ਰਿਸਾਈਕਲ ਹੁੰਦਾ ਰਹਿੰਦਾ ਆ। ਕੋਈ ਵੀ ਨਾਰਮਲੀ ਇਦਾਂ ਹੁੰਦਾ ਵੀ ਕੋਈ ਵੀ ਫਸਲ ਜਿਹੜੀ ਆਲੂਆਂ ਤੋਂ ਬਾਅਦ ਚ ਬੀਜੀ ਜਾਂਦੀ ਹੈਗੀ ਨਹੀਂ, ਉਹਨੂੰ ਉਦਾਂ ਹੀ ਖਾਦ ਘੱਟ ਪਾਉਣ ਦੀ ਲੋੜ ਪੈਂਦੀ ਹੈ। ਅੱਛਾ, ਠੀਕ ਹੈ। ਤੁਸੀਂ ਤੁਹਾਡੀ ਜ਼ਮੀਨ ਤੇ ਆਲੂ ਲਾਉਂਦੇ ਹੋਣੇ ਜੀ, ਜਿਨ੍ਹਾਂ ਨੂੰ ਤੁਸੀਂ ਦਿੰਦੇ ਆ ਮਾਮਲੇ ਤੇ? ਹਾਂਜੀ, ਹੁਣ ਕਮ ਸੇ ਕਮ ਹੋ ਗਏ 20 ਸਾਲ। ਅੱਛਾ, ਨਹੀਂ ਪੈਂਦਾ? ਨਹੀਂ ਪੈਂਦਾ। ਬਾਕੀ ਜੇ ਸ਼ੱਕ ਕਢਾਉਣਾ ਆ ਤੇ ਸੋਇਲ ਸੈਂਪਲ ਲੈ ਕੇ ਤੇ ਆਪਣੀ ਉੱਥੇ ਕਿਸੇ ਵੀ ਭੂ ਪਰਖ ਲੈਬ ਦੇ ਵਿੱਚੋਂ ਸੋਇਲ ਟੈਸਟ ਕਰਾ ਲਿਓ, ਉੱਥੋਂ ਤੁਹਾਨੂੰ ਪਤਾ ਲੱਗ ਜੂਗਾ। ਨਾਲ ਦੇ ਕਿਸੇ ਹੋਰ ਗੁਆਂਢੀ ਤੋਂ ਵੀ ਮਿੱਟੀ ਦਾ ਇੱਕ ਸੈਂਪਲ ਲੈ ਜਾਓ ਜਿੱਥੇ ਆਲੂ ਨਹੀਂ ਲੱਗਦਾ ਰਿਹਾ, ਤੇ ਜੇ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ, ਜੋ ਵੀ ਉਹ ਤੁਹਾਨੂੰ ਕਲੀਅਰ ਪਿਕਚਰ ਮਿਲ ਜੂਗੀ। ਜੀ ਜੀ, ਥੈਂਕ ਯੂ ਕਰਤਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ, ਇਹ ਵੀ ਆਪਣੇ ਜ਼ਮੀਨਾਂ ਨਾਲ ਮੋਹ ਹੀ ਹੈ ਡਾਕਟਰ ਸਾਹਿਬ। ਵੀ ਬੰਦਾ ਇੱਥੇ ਬੈਠਾ, ਜ਼ਮੀਨ ਬੇਸ਼ੱਕ ਕੋਈ ਹੋਰ ਵਾਰ ਹੈ, ਪਰ ਦੇਖੋ ਮੈਨੂੰ ਲੱਗਦਾ ਬਹੁਤ ਚੰਗੀ ਗੱਲ ਲੱਗੀ ਮੈਨੂੰ ਇਹ। ਆਪਣੀ ਜ਼ਮੀਨ ਦਾ ਫਿਕਰ ਤਾਂ ਹੁੰਦਾ ਹੀ ਹੈ, ਔਰ ਹੋਣਾ ਵੀ ਚਾਹੀਦਾ। ਜ਼ਮੀਨ ਕੱਲੀ ਜ਼ਮੀਨ ਨਹੀਂ, ਸਾਡਾ ਸਵੈਮਾਨ ਹੈ, ਸਾਡੀ ਮਾਂ, ਅਸੀਂ ਹੈ ਹੀ ਇਹਦੇ ਸਿਰ ਤੇ, ਹਨਾ। ਸੋ ਇਸ ਕਰਕੇ ਚੰਗੀ ਗੱਲ ਹੈ ਵੀ ਚਲੋ ਉਹਨਾਂ ਨੇ ਬੇਸ਼ੱਕ ਕੋਈ ਹੋਰ ਬਾਹਰ ਹੈ ਔਰ ਉਹ ਉੱਥੇ ਕਾਸ਼ਤ ਕਰ ਰਹੇ, ਸਾਡੇ ਲਈ ਜਾਨਣਾ ਜ਼ਰੂਰੀ ਹੈ ਵੈਸੇ। ਔਰ ਕਈ ਵਾਰੀ ਨਾ ਇੱਕ ਹੋਰ ਗੱਲ ਮੈਂ ਐਡ ਕਰਦਾ ਇਹ 'ਚ, ਕਈ ਵਾਰੀ ਨਾ ਆਪਣੇ ਜਿਹੜੇ ਕਿਸਾਨ ਭਰਾ ਡਾਕਟਰ ਸਾਹਿਬ, ਉਹ ਨਾ ਥੋੜ੍ਹੇ ਬਹੁਤ ਵੱਧਦੇ ਲਾਲਚ ਦੇ ਵਿੱਚ ਕੁਛ ਇਹੋ ਜਿਹੀਆਂ ਕੰਪਨੀਆਂ ਨੂੰ ਜ਼ਮੀਨਾਂ ਦੇ ਦਿੰਦੇ ਜਿਨ੍ਹਾਂ ਦਾ ਕੰਮ ਸਟੋਰੇਜ ਕਰਨਾ ਹੁੰਦਾ। ਉਹ ਮੇਰੇ ਖਿਆਲ ਨਾਲ ਜ਼ਮੀਨ ਨੂੰ ਨਸ਼ਟ ਕਰਦੇ। ਜਿਵੇਂ ਕਈ ਪਰਾਲੀ ਦੇ ਪਲਾਂਥ ਸਟੋਰ ਕਰ ਲੈਂਦੇ ਆ, ਉਹ ਫਿਰ ਬਹੁਤ ਮਾੜੀਆਂ ਗੈਸਾਂ ਵਿੱਚ ਛੱਡ ਜਾਂਦੇ। ਇਹਨੂੰ ਕਹਿੰਦੇ ਸੋਇਲ ਕੰਪੈਕਸ਼ਨ। ਅੱਛਾ। ਸੋ ਇਹਦੇ ਬਾਰੇ ਤੇ ਇੱਕ ਪੂਰਾ ਲੈਸਨ ਬਣਦਾ ਹੈ ਵੀ ਕੰਪੈਕਸ਼ਨ ਕਿਉਂ ਹੁੰਦੀ, ਕਿੱਦਾਂ ਹੁੰਦੀ ਆ। ਪਰ ਬੇਸਿਕਲੀ ਜਿੱਦਾਂ ਸੁਹਾਗਾ ਮਾਰ ਕੇ ਕਰੜੀ ਕਰਨ ਵਾਲਾ ਕੰਮ ਹੈ, ਹਾਂਜੀ, ਉਹਦੀ ਥਾਂ ਤੇ ਤੁਸੀਂ ਕ੍ਰਿਕਟ ਵਾਲਾ ਰੋਲਰ ਫੇਰ ਦੋ ਜਾਂ ਸੜਕ ਵਾਲਾ ਰੋਲਰ ਫੇਰ ਦੋ ਸੜਕ ਤੇ। ਤੇ ਜੇ ਉਹ ਤੁਸੀਂ ਕੋਈ ਵੀ ਚੀਜ਼ ਜ਼ਿਆਦਾ ਭਾਰੀ, ਜ਼ਿਆਦਾ ਲੰਮਾ ਸਮਾਂ ਉਹਦੇ ਤੇ ਸਟੋਰ ਕਰ ਲੈਂਦੇ ਜੇ, ਤੇ ਮਿੱਟੀ ਦੇ ਵਿੱਚੋਂ ਹਵਾ ਸਾਰੀ ਨਿਕਲ ਜਾਂਦੀ, ਉਹ ਪੈਕ ਹੋ ਜਾਂਦੀ ਹੈ। ਤੇ ਉਦੋਂ ਬਾਅਦ ਚ ਜੇ ਤੁਸੀਂ ਕੋਈ ਫਸਲ ਬੀਜਣੀ ਵੀ ਆ ਤੇ ਤੁਹਾਨੂੰ ਪਹਿਲਾਂ ਕੰਪੈਕਸ਼ਨ ਦਾ ਹੱਲ ਕਰਨਾ ਪਊਗਾ। ਨਹੀਂ ਹੁੰਦੀ ਫਸਲ ਏਦਾਂ ਮੈਂ ਦੇਖਿਆ ਕਈ 1-2 ਸਾਲ ਤੁਸੀਂ ਇੰਪੈਕਟ ਦੇਖ ਲਓ ਵੀ ਜਿੱਥੇ ਕਿਤੇ ਲੀਆਂ ਹੋਣ ਨਾ ਪੈਲੀ ਦੇ ਵਿੱਚ, ਤੇ ਉੱਥੇ ਲੀਆਂ ਦੇ ਉੱਤੇ ਜਿਹੜੀ ਫਸਲ ਆ ਉਹ ਹਮੇਸ਼ਾ ਮਾੜੀ ਹੋਊਗੀ। 2-3 ਸਾਲ ਉਹ ਰਲੇਗੀ ਨਹੀਂ ਨਾਲ। ਜੀ ਜੀ ਜੀ, ਬਿਲਕੁਲ। ਸੋ ਇਹ ਗੱਲ ਸਹੀ ਹੈ, ਕਿਉਂਕਿ ਇੱਕ ਕਿਸਾਨ ਦੇ ਨਾਲ ਤਜਰਬਾ ਮੈਂ ਦੇਖਿਆ ਕਿ ਉਹਨੇ ਇਸ ਤਰ੍ਹਾਂ ਹੀ ਕੋਈ ਪਰਾਲੀ ਦੀਆਂ ਗੱਠਾਂ ਜਿਹੜੀਆਂ ਸਟੋਰੇਜ ਕੰਪਨੀਆਂ ਕਰਦੀਆਂ, ਉਹਨਾਂ ਨੂੰ ਦੇ ਬੈਠਾ ਉਹ ਜ਼ਮੀਨ, ਤੇ ਉਦੋਂ ਚਲੋ ਪੈਸੇ ਵੱਧ ਮਿਲ ਗਏ, ਪਰ ਉਸ ਤੋਂ ਬਾਅਦ ਉਹਨੂੰ ਬਹੁਤ ਜ਼ਿਆਦਾ ਮੁਸ਼ੱਕਤ ਕਰਨੀ ਪਈ ਆਪਣੀ। 2-3 ਸਾਲ ਲੱਗ ਜਾਂਦੇ ਆ ਇਹਨੂੰ ਪਹਿਲਾਂ ਉਸ ਹਾਲਤ ਚ ਲਿਆਉਣ। ਉਹਦੇ ਵੀ 2 ਕਾਰਨ ਆ। ਇੱਕ ਤਾਂ ਪਹਿਲਾਂ ਵੀ ਜਸਟ ਸਿਰਫ ਭਾਰ ਨਹੀਂ, ਜੇ ਪਰਾਲੀ ਉੱਤੇ ਸਟੋਰ ਹੋਈ ਆ ਤੇ ਜੇ ਮੰਨ ਲਓ ਮੀਂਹ ਪੈ ਗਿਆ ਤੇ ਜਿੰਨਾ ਵੀ ਪਰਾਲੀ ਜ਼ਿਆਦਾ ਕਿਤੇ ਡੰਪ ਹੋਈ ਹੋਵੇ ਜਾਂ ਤੂੜੀ ਕਿਤੇ ਡੰਪ ਹੋਈ ਹੋਵੇ, ਉੱਥੇ ਕਾਰਬਨ ਨਾਈਟ੍ਰੋਜਨ ਰੇਸ਼ੋ ਜਿਹੜੀ ਆ ਮਿੱਟੀ ਦੀ, ਉਹ ਆਫ ਹੋ ਜਾਂਦੀ ਆ। ਅੱਛਾ, ਉਹਦਾ ਵੀ ਹੱਲ ਹੈਗਾ ਆ, ਠੀਕ ਹੈ ਜੀ, ਪਰ ਪਤਾ ਹੋਣਾ ਚਾਹੀਦਾ ਵੀ ਇਹਦਾ ਹੱਲ ਕਰਨਾ ਕਿੱਦਾਂ। ਬਿਲਕੁਲ ਜੀ। ਡਾਕਟਰ ਸਾਹਿਬ, ਆਪਣੇ ਨਾਲ ਕੁਝ ਕਾਲਰ ਹੋਰ ਜੁੜੇ ਨੇ। ਮਨਜਿੰਦਰ ਜੀ, ਸਤਿ ਸ਼੍ਰੀ ਅਕਾਲ। ਮਨਜਿੰਦਰ ਜੀ, ਤੁਸੀਂ ਆਉਣੇ ਰਹੋ ਜੀ। ਮਨਜਿੰਦਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ, ਆਪਣਾ ਸਵਾਲ ਪੁੱਛ ਸਕਦੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਦਾਂ ਜੀ ਭਾਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਡਾ ਉਦਾਂ ਹੁਸ਼ਿਆਰਪੁਰ ਏਰੀਆ ਜੀ। ਹਾਂਜੀ ਜੀ। ਸਾਡੇ ਤਾਂ ਆਲੂ ਮਟਰ ਬਹੁਤ ਲੱਗਦੇ। ਹਾਂਜੀ, ਬਾਹਲਾ ਨਹੀਂ ਹੈਗਾ ਜਿੱਦਾਂ ਢੇਰ। ਹਾਂਜੀ, ਠੀਕ ਹੈ। ਤੇ ਆਲੂ ਲਾਉਂਦੇ ਆ ਜਾਂ ਮਟਰ ਲਾਉਂਦੇ? ਹਾਂਜੀ, ਠੀਕ ਹੈ। ਤੁਸੀਂ ਮਿੱਟੀ ਦੀ ਸਿਹਤ ਬਾਰੇ ਪੁੱਛਣਾ ਚਾਹੁੰਦੇ ਸੀਗੇ? ਉਦਾਂ ਹਾਂਜੀ, ਮੈਂ ਕਿਹਾ ਵੀ ਕਿੱਦਾਂ ਅਸੀਂ ਤਾਂ ਆਪਣਾ ਹਾਂਜੀ, ਸਾਡੇ ਤਾਂ ਹੁਣ ਪਸ਼ੂ ਰੱਖਦੇ ਨੀ ਜਿੱਦਾਂ। ਹਾਂਜੀ, ਅੱਗੇ ਪਿੰਡਾਂ ਚੋਂ ਖਾਦ ਮਿਲ ਜਾਂਦੀ, ਹੁਣ ਸਾਨੂੰ ਗੁੱਜਰਾਂ ਦੀ ਉਹ ਰੇਹ ਪਾਉਣਾ ਪੈਂਦਾ। ਅਸੀਂ ਪਾਈ ਦਾ ਜੀ ਸਾਲ ਖੇਤ ਦੇ ਬਾਅਦ। ਹਾਂਜੀ, ਠੀਕ ਹੈ ਜੀ, ਠੀਕ। ਥੈਂਕ ਯੂ। ਹਾਂ, ਥੈਂਕ ਯੂ ਮਨਜਿੰਦਰ ਜੀ, ਥੈਂਕ ਯੂ। ਸੋ ਅੱਛਾ, ਉਹਦੇ ਨਾਲ ਫਿਰ ਆਪਾਂ ਜਦੋਂ ਉਹਨੂੰ ਇੱਕ ਤਰੀਕੇ ਨਾਲ ਮੈਨੂੰ ਤਾਂ ਲੱਗਦਾ ਟਰੀਟਮੈਂਟ ਹੀ ਚੱਲਦਾ ਫਿਰ ਮਿੱਟੀ ਦਾ, ਜਦੋਂ ਆਪਾਂ ਇਸ ਤਰ੍ਹਾਂ ਦਾ ਕੋਈ ਭਾਰ ਪਾ ਦਿੰਦੇ ਹਾਂ ਧਰਤੀ ਦੇ ਉੱਤੇ,
ਜੇ ਉਹਨੂੰ ਖੇਤੀਯੋਗ ਬਣਾਉਣਾ ਤਾਂ ਤੇ ਉਹਨੂੰ ਖੇਤੀਯੋਗ ਬਣਾਉਣ ਵਾਸਤੇ ਥੋੜਾ ਵਾਹੁਣਾ ਪੈਣਾ, ਹੂੰ ਥੋੜੀ ਉਹ 'ਚ ਨਾਈਟ੍ਰੋਜਨ ਪਾਉਣੀ ਪੈਣੀ ਪਾਉਣੀ ਪੈਂਦੀ, ਹਾਂਜੀ ਰੂੜੀ ਪਾਉਣੀ ਪੈਂਦੀ ਆ, ਫਿਰ ਵਾਹ ਕੇ ਖੁੱਲਾ ਛੱਡਣਾ ਪੈਂਦਾ ਤੇ ਨਹੀਂ ਖੁੱਲਾ ਭਾਵੇਂ ਨਾ ਵੀ ਛੱਡੋ ਪਰ ਏਰੇਸ਼ਨ ਉਹਦੀ ਇੰਪਰੂਵ ਕਰਨੀ ਪੈਂਦੀ, ਉਹਦੀ ਬਲਕ ਡੈਂਸਿਟੀ ਘਟਾਉਣੀ ਪੈਂਦੀ ਆ, ਉਹਦੀ ਕੰਪੈਕਸ਼ਨ ਜਾਂ ਪੈਕਿੰਗ ਘਟਾਉਣੀ ਪੈਂਦੀ ਆ। ਪਰ ਬਹੁਤੀ ਵਾਰੀ ਇਦਾਂ ਹੁੰਦਾ ਵੀ ਟਿਲੇਜ ਪ੍ਰੈਕਟਿਸਿਸ ਜਿਹੜੀਆਂ ਉਹ ਵੀ ਇਟਸੈਲਫ ਕੰਪੈਕਸ਼ਨ ਕਰਦੀਆਂ ਆ। ਸੋ ਉਹਦੇ ਵਿੱਚ ਤੁਹਾਨੂੰ ਫਸਲ ਦੀ ਚੋਇਸ ਹੈ ਜਿਹੜੀ ਉਹ ਰੱਖਣੀ ਪੈਂਦੀ ਆ, ਵੀ ਜਿਹੜੀ ਮੂਲੀ ਹੈ ਜਾਂ ਕੋਈ ਇਦਾਂ ਡੀਪ ਰੂਟ ਵਾਲੀ ਡੀਪ ਰੂਟ ਨਾਈਟ੍ਰੋਜਨ ਛੱਡੇ ਨਹੀਂ, ਜਿਹੜੀ ਡੀਪ ਰੂਟਡ ਹੋਵੇ ਵੀ ਥੱਲੇ ਤੱਕ ਜਾ ਕੇ ਤੇ ਆਪਣੀ ਜਗ੍ਹਾ ਬਣਾਵੇ, ਚੈਨਲ ਖੋਲੇ ਸੋਇਲ ਦੇ। ਠੀਕ ਹੈ। ਤੇ ਆ ਜਿਹੜੀ ਇਹਨਾਂ ਨੇ ਕਾਲਰ ਨੇ ਗੱਲ ਦੱਸੀ ਆਲੂ ਤੇ ਮਟਰਾਂ ਦੀ ਰੋਟੇਸ਼ਨ, ਇਹ ਵੀ ਇੱਕ ਬੜੀ ਵਧੀਆ ਰੋਟੇਸ਼ਨ ਹੈ ਕਿਉਂਕਿ ਮਟਰ ਜਿਹੜੇ ਉਹ ਲੈਗਿਊਮ ਆ। ਸੋ ਇਹ ਫਲੀਦਾਰ ਫਸਲਾਂ ਜਿੰਨੀਆਂ ਵੀ ਨੇ ਇਹ ਹਵਾ ਚੋਂ ਨਾਈਟ੍ਰੋਜਨ ਖਿੱਚਦੀਆਂ ਨੇ। ਸਹੀ ਤੇ ਇਹ ਨਾਈਟ੍ਰੋਜਨ ਐਡ ਕਰ ਦਿੰਦੀਆਂ। ਉਸ ਤੋਂ ਬਾਅਦ ਜਦੋਂ ਆਪਾਂ ਆਲੂ ਲਾਉਂਦੇ ਆ ਤੇ ਉਹਨੂੰ ਉਨੀ ਨਾਈਟ੍ਰੋਜਨ ਜਿੰਨੀ ਮਟਰਾਂ ਨੇ ਛੱਡੀ ਆ ਉਨੀ ਘੱਟ ਪਾਉਣੀ ਪੈਂਦੀ ਆ ਖਾਦ ਦੇ ਤੌਰ ਤੇ। ਕੀ ਬਾਤ ਹੈ, ਕੀ ਬਾਤ। ਸੋ ਸਹੀ ਹੈ, ਇਹ ਕੰਬੀਨੇਸ਼ਨ ਸਹੀ ਹੈ। ਇਹ ਕੰਬੀਨੇਸ਼ਨ ਡਿਪੈਂਡ ਕਰਦਾ ਮਿੱਟੀ ਦੇ ਹਿਸਾਬ ਨਾਲ, ਮੌਸਮ ਦੇ ਹਿਸਾਬ ਨਾਲ, ਵੀ ਜਿਹਨੂੰ ਸੂਤ ਆ ਜਾਏ ਉਹਦੇ ਵਾਸਤੇ ਬਹੁਤ ਵਧੀਆ ਹੈ। ਉਹਦੇ ਵਾਸਤੇ ਬਹੁਤ ਵਧੀਆ ਕਈ ਹਰੇਕ ਥਾਂ ਸੂਤ। ਸੋ ਆਪਾਂ ਕਵਰ ਕ੍ਰੌਪਸ ਦੀ ਵੀ ਗੱਲ ਕਰ ਰਹੇ ਸੀਗੇ ਨਾ। ਸੋ ਕਵਰ ਕ੍ਰੌਪ ਦਾ ਵੀ ਪਰਪਸ ਇਹੋ ਆ ਵੀ ਉਹਦੇ ਵਿੱਚ ਤੁਸੀਂ ਲੈਗਿਊਮ ਭਾਵੇਂ ਮਟਰ ਆ, ਮਸਰ ਆ, ਛੋਲੇ ਆ, ਜਾਂ ਇੱਥੇ ਹੁਣ ਫਾਵਾ ਬੀਨ ਹੁੰਦਾ, ਹਾਰਸ ਬੀਨ, ਜਾਂ ਕਲੋਵਰ ਆ, ਜਾਂ ਅਲਫਾਲਫਾ ਆ, ਕੋਈ ਵੀ ਇਦਾਂ ਦੀ ਫਲੀਦਾਰ ਫਸਲ, ਸਿੰਜੀ ਆ ਜਿਵੇਂ, ਜਿਹਦਾ ਵੀ ਬੀ ਤੁਹਾਨੂੰ ਸੌਖਾ ਮਿਲ ਜਾਂਦਾ। ਤੇ ਜੇ ਤੁਹਾਨੂੰ CDFA ਤੋਂ ਜਾਂ NRCS ਤੋਂ ਗ੍ਰਾਂਟ ਮਿਲ ਜਾਂਦੀ ਆ ਉਹ ਖਰਚਾ ਕਵਰ ਕਰਨ ਵਾਸਤੇ, ਤੇ ਤੁਸੀਂ ਬੀਜ ਸਕਦੇ ਹੋ ਤੇ ਜ਼ਰੂਰ ਬੀਜੋ। ਠੀਕ ਹੈ, ਕਿਉਂਕਿ ਕਵਰ ਕ੍ਰੌਪ ਨੇ ਦੋ ਚੀਜ਼ਾਂ ਕਰਨੀਆਂ ਹੁੰਦੀਆਂ, ਇੱਕ ਤੇ ਨਾਈਟ੍ਰੋਜਨ ਐਡ ਕਰਨੀ ਆ, ਇੱਕ ਆਰਗੈਨਿਕ ਮੈਟਰ ਐਡ ਕਰਨਾ। ਠੀਕ ਹੈ, ਉਹਨਾਂ ਦੋਨਾਂ ਚੀਜ਼ਾਂ ਨਾਲ ਤੁਹਾਡੀ ਅਗਲੀ ਫਸਲ ਦਾ ਜਿਹੜਾ ਨਾਈਟ੍ਰੋਜਨ ਬਜਟ ਹੈ ਉਹ ਵੀ ਘਟਦਾ ਆ, ਸੋਇਲ ਦੇ ਹੈਲਥ ਇੰਡੈਕਸ ਜਿਹੜੇ ਉਹ ਵੀ ਇੰਪਰੂਵ ਹੁੰਦੇ ਆ। ਠੀਕ ਹੈ ਜੀ, ਠੀਕ ਹੈ। ਤੇ ਜਿਹੜਾ USDA ਦੇ ਛੋਟੇ ਕਿਸਾਨਾਂ ਬਾਰੇ ਜਿਹੜੇ ਲੋਨ ਪ੍ਰੋਗਰਾਮ ਡਾਕਟਰ ਸਾਹਿਬ ਉਹਨਾਂ ਬਾਰੇ ਜ਼ਰੂਰ। ਹਾਂਜੀ, ਸੋ ਇਸ ਵੇਲੇ ਸਾਡੇ ਕੋਲ ਫ੍ਰੈਜ਼ਨੋ ਸਟੇਟ ਦੇ ਉਹਦਾ ਤਾਂ USDA ਇੱਕ ਉਹਨਾਂ ਨੇਸ਼ਨ ਵਾਈਡ ਉਹਨਾਂ ਦੇ ਕਾਫੀ ਪ੍ਰੋਗਰਾਮ ਨੇ ਕਿਸਾਨਾਂ ਵਾਸਤੇ, ਵੱਡਾ ਹੋਵੇ ਛੋਟਾ ਹੋਵੇ ਇਹ ਨਹੀਂ ਮੈਟਰ ਕਰਦਾ। ਠੀਕ ਹੈ ਜੀ, ਬੜੀ ਤਰ੍ਹਾਂ ਦੇ ਪ੍ਰੋਗਰਾਮ ਨੇ। ਪਰ ਖੁਸ਼ੀ ਦੀ ਗੱਲ ਇਹ ਆ ਕਿ ਸਾਡੇ ਕੋਲ ਹੁਣ ਫ੍ਰੈਜ਼ਨੋ ਸਟੇਟ ਦੇ ਵਿੱਚ ਮੇਰੇ ਕੋਲ ਇੱਕ ਪ੍ਰੋਜੈਕਟ ਆ USDA ਦਾ ਹੀ ਫੰਡਡ। ਠੀਕ ਹੈ ਜੀ, ਜਿਹਦੇ ਤਹਿਤ ਅਸੀਂ ਅੰਡਰਸਰਵਡ ਤੇ ਸੋਸ਼ਲੀ ਡਿਸਐਡਵਾਂਟੇਜਡ ਤੇ ਵੈਟਰਨ ਫਾਰਮਰ, ਜਿਹੜਾ ਵੀ ਕੋਈ ਆਰਮੀ, ਨੇਵੀ, 에ਅਰ ਫੋਰਸ ਚੋਂ ਆਇਆ ਹੋਇਆ, ਰਿਟਾਇਰ ਹੋਇਆ ਆ, ਕਿਸੇ ਵੀ ਤਰੀਕੇ ਨਾਲ US ਡਿਫੈਂਸ ਫੋਰਸਿਸ ਨਾਲ ਰਿਲੇਟਡ ਆ, ਜਾਂ ਸਮਾਲ ਫਾਰਮਰ ਆ, ਜਾਂ ਸੋਸ਼ਲੀ ਡਿਸਐਡਵਾਂਟੇਜ ਫਾਰਮਰ ਆ ਜੀ। 31 ਕਾਉਂਟੀਜ਼ ਦੇ ਵਿੱਚ, ਸੈਂਟਰਲ ਵੈਲੀ ਦੀਆਂ, ਕੈਲੀਫੋਰਨੀਆ ਦੀਆਂ 31 ਕਾਉਂਟੀਜ਼ ਦੇ ਵਿੱਚ ਸਾਡਾ ਟਾਰਗੇਟ ਏਰੀਆ ਆ ਕਿ ਅਸੀਂ ਉਹਨਾਂ ਜ਼ਿਮੀਂਦਾਰਾਂ ਨੂੰ USDA ਦੇ ਪ੍ਰੋਗਰਾਮਸ, ਗ੍ਰਾਂਟਸ, ਲੋਨਸ ਤੇ ਇਹਨਾਂ ਦੀ ਐਪਲੀਕੇਸ਼ਨ ਬਾਰੇ ਤੇ ਇਹਨਾਂ ਨੂੰ ਐਪਲੀਕੇਸ਼ਨ ਭਰਨ ਵਾਸਤੇ ਟੈਕਨੀਕਲ ਅਸਿਸਟੈਂਟ ਦੇਣ ਬਾਰੇ ਸਾਡੇ ਕੋਲ ਟੀਮ ਇਨ ਪਲੇਸ ਹੋ ਰਹੀ ਆ। ਜੀ, ਗੁੱਡ। ਸੋ ਤੁਹਾਨੂੰ ਕਿਤੇ USDA ਦੇ ਪ੍ਰੋਗਰਾਮਸ ਬਾਰੇ ਜਾਣਕਾਰੀ ਲੈਣ ਦੀ ਲੋੜ ਆ ਜਾਂ ਅਪਲਾਈ ਕਰਨ ਵਾਸਤੇ ਹੈਲਪ ਲੈਣ ਦੀ ਲੋੜ ਆ, ਤੁਸੀਂ ਸਾਨੂੰ ਰੀਚ ਆਊਟ ਕਰ ਸਕਦੇ ਹੋ। ਠੀਕ ਹੈ, ਠੀਕ ਹੈ। ਸੋ ਕੋਈ ਵੀ ਜਿਹੜਾ ਗਰੋਅਰ ਆ, ਮੈਂ ਆਪਣੀ ਈਮੇਲ ID, ਆਪਣਾ ਵਰਕ ਫੋਨ ਨੰਬਰ ਵੀ ਜਾਣ ਲੱਗਾ। ਹਾਂਜੀ, ਦੇ ਕੋਈ ਗੱਲ ਨਹੀਂ, ਕੋਈ ਗੱਲ। ਤੇ ਤਾਂ ਕਿ ਉਹ ਫਾਰਮਰ ਜਿਹੜੇ ਆ ਉਹ ਇੱਥੇ ਕੰਟੈਕਟ ਕਰ ਸਕਦੇ ਆ ਮੈਨੂੰ ਜੀ। ਸੋ ਮੇਰੀ ਈਮੇਲ ID ਹੈਗੀ ਆ rriar RRIAR@mail.fresnostate.edu ਤੇ ਮੇਰਾ ਆਫਿਸ ਦਾ ਫੋਨ ਨੰਬਰ ਆ 559-278-2147 ਜੀ। ਨੰਬਰ ਇੱਕ ਵਾਰੀ ਦੁਬਾਰਾ ਬੋਲੋ। ਹਾਂਜੀ, ਮੈਂ ਦੋਨੋਂ ਚੀਜ਼ਾਂ ਦੁਬਾਰਾ ਬੋਲ ਦਿੰਦਾ। ਮੇਰੀ ਈਮੇਲ ID ਹੈਗੀ ਆ rriar, ਹਾਂਜੀ, RRIAR@mail.fresnostate.edu ਤੇ ਫੋਨ ਨੰਬਰ ਆ 559-278-2147। ਸੋ ਜੇ ਤੁਸੀਂ ਪੰਜਾਬੀ 'ਚ ਵੀ ਮੈਸੇਜ ਛੱਡਣਾ ਤਾਂ ਛੱਡ ਸਕਦੇ ਜੇ, ਇੰਗਲਿਸ਼ ਛੱਡਣਾ ਤਾਂ ਵੀ ਛੱਡ ਸਕਦੇ ਜੇ। ਤੇ ਜੇ ਫੋਨ ਕਰੋਗੇ ਵੌਇਸਮੇਲ 'ਚ ਜਾਊਗਾ ਤਾਂ ਮੈਸੇਜ ਜ਼ਰੂਰ ਛੱਡ ਦਿਓ ਤਾਂ ਕਿ ਮੈਂ ਤੁਹਾਨੂੰ ਐਪਰੋਪ੍ਰੀਏਟ ਥਾਂ ਤੇ ਤੁਹਾਡੀ ਮੈਂ ਇਨਫੋਰਮੇਸ਼ਨ ਪਾ ਦਾਂ। ਤੁਸੀਂ ਆਪਣੇ ਬਾਰੇ ਜਾਣਕਾਰੀ ਜੇ ਕੋਈ ਦੱਸਣੀ ਚਾਹੁੰਦੇ ਤਾਂ ਦੱਸ ਸਕਦੇ ਜੇ। ਠੀਕ ਹੈ ਜੀ, ਬਈ ਤੁਸੀਂ ਕਿੰਨੇ ਏਕੜ ਗਰੋ ਕਰਦੇ ਜੇ, ਜਾਂ ਕਿਹੜੇ ਪ੍ਰੋਗਰਾਮ ਬਾਰੇ ਤੁਹਾਨੂੰ ਪਤਾ ਹੈ, ਜਾਂ ਕਿਹੜੇ ਪ੍ਰੋਗਰਾਮ ਬਾਰੇ ਤੁਸੀਂ ਜਾਣਕਾਰੀ ਲੈਣੀ ਚਾਹੁੰਦੇ ਜੇ। ਸੋ ਇਹ ਸਾਡਾ ਜਿਹੜਾ ਪ੍ਰੋਗਰਾਮ ਆ ਇਹ ਹੈਗਾ ਸੋਸ਼ਲੀ ਡਿਸਐਡਵਾਂਟੇਜ ਫਾਰਮਰ। ਠੀਕ ਹੈ ਜੀ। ਸੋ USDA ਦੇ ਡੈਫੀਨੇਸ਼ਨ ਮੁਤਾਬਿਕ ਸੋਸ਼ਲੀ ਡਿਸਐਡਵਾਂਟੇਜ ਕੌਣ ਆ? ਅਮਰੀਕਨ ਇੰਡੀਅਨ ਜਾਂ ਅਲਾਸਕਨ ਨੇਟਿਵ। ਠੀਕ ਹੈ। ਏਸ਼ੀਅਨ। ਸੋ ਹੁਣ ਏਸ਼ੀਅਨ ਜਿਹੜੀ ਹੈ ਬ੍ਰੌਡ ਡੈਫੀਨੇਸ਼ਨ ਹੈ, ਉਹ 'ਚ ਹਿੰਦੁਸਤਾਨੀ, ਪੰਜਾਬੀ, ਪਾਕਿਸਤਾਨੀ, ਸ਼੍ਰੀਲੰਕਾ ਵਾਲੇ, ਤਾਇਵਾਨ ਵਾਲੇ, ਚਾਈਨਾ, ਥਾਈਲੈਂਡ, ਜਿੰਨੇ ਮੌਂਗ ਲੋਕ ਆ ਇੱਥੇ ਫਾਰਮਰ ਆ, ਉਹ ਸਾਰੇ ਉੱਚ ਕਵਰ ਹੋ ਜਾਂਦੇ ਆ। ਬਲੈਕ ਔਰ ਅਫਰੀਕਨ ਅਮਰੀਕਨ, ਨੇਟਿਵ ਹਵਾਈਅਨ ਐਂਡ ਅਦਰ ਪੈਸੀਫਿਕ ਆਈਲੈਂਡਰ, ਹਿਸਪੈਨਿਕਸ, ਠੀਕ ਹੈ ਜੀ, ਐਂਡ ਵੂਮਨ, ਠੀਕ ਹੈ, ਲੇਡੀਜ਼ ਵੀ, ਬੀਬੀਆਂ ਵੀ। ਸੋ ਜੇ ਕੋਈ ਵੀ ਫਾਰਮਰ ਇਸ ਕਿਸੇ ਵੀ ਕੈਟੇਗਰੀ ਨੂੰ ਬਿਲੋਂਗ ਕਰਦਾ ਆ ਤੇ ਉਹ ਸੋਸ਼ਲੀ ਡਿਸਐਡਵਾਂਟੇਜਡ ਫਾਰਮਰ ਹੈ, ਉਹ ਸਾਡਾ ਪੋਟੈਂਸ਼ੀਅਲ ਕਲਾਇੰਟ ਹੈ, ਅਸੀਂ ਉਹਨਾਂ ਨੂੰ ਹੈਲਪ ਕਰ ਸਕਦੇ ਹਾਂ। ਠੀਕ ਹੈ।
ਹੈਲਪ ਅਸੀਂ ਕਾਹਦੇ 'ਚ ਕਰਨੀ ਆ, ਅਸੀਂ USDA ਦੇ ਲੋਨ ਅਪਲਾਈ ਕਰਨ ਵਾਸਤੇ ਜਾਂ ਗ੍ਰਾਂਟਸ ਅਪਲਾਈ ਕਰਨ ਵਾਸਤੇ। ਸੋ ਹੁਣ ਮੈਂ ਜੇ ਟਾਈਮ ਦੀ ਗੁੰਜਾਇਸ਼ ਹੈਗੀ ਤਾਂ ਲੋਨ ਪ੍ਰੋਗਰਾਮਸ ਬਾਰੇ ਵੀ ਦੱਸ ਦੇਵਾਂ। USDA ਦੇ ਡਾਇਰੈਕਟ ਫਾਰਮ ਓਨਰਸ਼ਿਪ ਲੋਨਸ ਨੇ, ਠੀਕ ਹੈ, ਵੀ ਜੇ ਤੁਸੀਂ ਫਾਰਮ ਖਰੀਦਣਾ ਤੇ ਤੁਹਾਨੂੰ $6 ਲੱਖ ਤੱਕ ਦਾ ਲੋਨ ਮਿਲ ਜਾਂਦਾ 40 ਸਾਲ ਦੀ ਟਰਮ ਤੇ। ਤੇ ਇਹਦੇ ਚ ਇਹ ਨਹੀਂਗਾ ਕਿ ਕਾਹਦਾ ਫਾਰਮ ਜਾਂ ਕਿੰਨਾ ਫਾਰਮ, ਕਮਰਸ਼ੀਅਲ ਫਾਰਮ ਹੋਣਾ ਚਾਹੀਦਾ, ਫੈਮਿਲੀ ਫਾਰਮ, ਕਮਰਸ਼ੀਅਲ ਫਾਰਮ, ਜਿੱਡਾ ਮਰਜ਼ੀ ਹੋਵੇ, ਲੋਨ $6 ਲੱਖ ਤੱਕ ਦਾ। ਠੀਕ ਹੈ, ਤੁਸੀਂ ਸੋਸ਼ਲੀ ਡਿਸਐਡਵਾਂਟੇਜ ਹੋਣੇ ਚਾਹੀਦੇ ਜੇ, ਉਸ ਕੈਟਾਗਰੀ 'ਚ ਹੋਣੇ ਚਾਹੀਦੇ। ਠੀਕ ਹੈ, ਠੀਕ ਹੈ, ਹਾਂਜੀ। ਤੇ ਤੁਸੀਂ ਬਦਾਮ ਦਾ ਖੇਤ ਲੈਣਾ ਆ, ਅੰਗੂਰਾਂ ਦਾ ਲੈਣਾ ਆ, ਕਿਸੇ ਚੀਜ਼ ਦਾ ਵੀ ਫਾਰਮ ਕਰਨਾ, ਤੇ ਤੁਸੀਂ ਉਸ ਚੀਜ਼ ਵਾਸਤੇ ਐਲੀਜੀਬਲ ਜੀ। ਠੀਕ ਹੈ। ਤੇ ਇਦਾਂ ਡਾਇਰੈਕਟ ਫਾਰਮ ਓਨਰਸ਼ਿਪ ਪਾਰਟਿਸਿਪੇਸ਼ਨ ਲੋਨ ਵੀ ਆ। ਸੋ ਇਹਦੇ ਵਿੱਚ ਵੀ $6 ਲੱਖ ਤੱਕ ਦਾ ਲੋਨ ਮਿਲ ਜਾਂਦਾ ਹੈ। ਠੀਕ ਹੈ। ਡਾਇਰੈਕਟ ਫਾਰਮ ਓਨਰਸ਼ਿਪ ਮਾਈਕਰੋ ਲੋਨ ਆ $50,000 ਦਾ। ਅੱਛਾ। ਤੇ ਡਾਇਰੈਕਟ ਡਾਊਨ ਪੇਮੈਂਟ ਪ੍ਰੋਗਰਾਮ ਆ, ਫਾਰਮ ਓਨਰਸ਼ਿਪ ਡਾਊਨ ਪੇਮੈਂਟ ਪ੍ਰੋਗਰਾਮ। ਸੋ ਤੁਸੀਂ 45% ਤੱਕ ਜਿਹੜਾ ਆ ਕੇ ਨਹੀਂ, ਜਾਂ ਅਪ ਟੂ $3 ਲੱਖ ਤੱਕ। ਠੀਕ ਹੈ। ਇਹ ਡਾਊਨ ਪੇਮੈਂਟ ਜਿਹੜੀ ਤੁਹਾਡੀ ਆ ਉਹਨਾਂ ਨੇ ਦੇ ਦੇਣੀ, ਤੁਸੀਂ 5% ਡਾਊਨ ਦੇਣਾ, 45% USDA ਨੇ ਦੇਣਾ, ਤੇ 50% ਤੁਹਾਨੂੰ ਕਮਰਸ਼ੀਅਲ ਲੈਂਡਰ ਤੋਂ ਲੈਣਾ ਪਊਗਾ। ਅੱਛਾ। ਸੋ ਤੁਹਾਨੂੰ ਆਪਣਾ ਸਿਰਫ 5% ਦੇਣਾ ਪਊਗਾ ਡਾਊਨ ਪੇਮੈਂਟ, ਜੇ ਤੁਹਾਨੂੰ USDA ਵਾਲਾ ਇਹ ਲੋਨ ਮਿਲ ਜਾਂਦਾ ਆ, ਡਾਊਨ ਪੇਮੈਂਟ ਲੋਨ। ਸੋ ਫਿਰ ਤੁਸੀਂ ਫਾਰਮ ਖਰੀਦ ਸਕਦੇ ਜੀ। ਇਦਾਂ ਡਾਇਰੈਕਟ ਆਪਰੇਟਿੰਗ ਲੋਨ ਹੈ, ਉਹ ਵੀ $4 ਲੱਖ ਦਾ ਆ। ਮਾਈਕਰੋ ਲੋਨ 50,000 ਦਾ ਆ। ਐਮਰਜੈਂਸੀ ਲੋਨਸ ਵੀ ਹੈਗੇ ਆ, ਈਜ਼ੀ ਗਾਰੰਟੀਜ਼ ਵੀ ਹੈਗੀਆਂ ਨੇ, ਗਾਰੰਟੀਡ ਆਪਰੇਟਿੰਗ ਲੋਨ ਵੀ ਹੈਗੇ ਆ, ਕਾਫੀ ਵੱਡੇ ਅਮਾਊਂਟ ਤੱਕ ਮਿਲ ਜਾਂਦੇ ਆ। ਤੇ ਗਾਰੰਟਿਡ ਫਾਰਮ ਓਨਰਸ਼ਿਪ ਜਿਹੜੇ ਆ ਉਹ ਵੀ ਇਦਾਂ ਦੇ ਮਿਲ ਜਾਂਦੇ ਆ। ਕੰਜ਼ਰਵੇਸ਼ਨ ਲੋਨ ਵੀ ਮਿਲ ਜਾਂਦੇ ਆ, ਲੈਂਡ ਗਾਰੰਟੀ ਕੰਟਰੈਕਟ ਵੀ ਮਿਲ ਜਾਂਦੇ ਆ। ਠੀਕ ਹੈ ਜੀ, ਤੁਸੀਂ ਹਾਂਜੀ। ਸੋ ਇਹ ਸਾਰੇ ਇਦਾਂ ਦੇ ਜਿਹੜੇ ਲੋਨ ਕਾਫੀ ਸਾਰੇ ਨੇ, ਜਿਨ੍ਹਾਂ ਵਾਸਤੇ ਐਲੀਜੀਬਿਲਿਟੀ ਕ੍ਰਾਈਟੇਰੀਆ, ਲੋਨ ਟਰਮਸ, ਇੰਟਰਸਟ ਰੇਟਸ ਤੇ ਕਾਹਦੇ ਵਾਸਤੇ ਵਰਤੀਆਂ ਜਾ ਸਕਦੀਆਂ। ਬੇਸਿਕਲੀ ਫਾਰਮ ਖਰੀਦਣ ਵਾਸਤੇ, ਇਕੁਇਪਮੈਂਟ ਖਰੀਦਣ ਵਾਸਤੇ, ਕੋਈ ਬਿਲਡਿੰਗ ਬਣਾਉਣੀ ਆ ਉਹਦੇ ਵਾਸਤੇ, ਕਿਸੇ ਵੀ ਚੀਜ਼ ਵਾਸਤੇ ਇਦਾਂ ਦੀ ਜਿਹੜੀ ਲੋਨ ਦੀ ਅਵੇਲੇਬਿਲਿਟੀ USDA ਵੱਲੋਂ ਹੈਗੀ ਆ। ਪਰ ਆਪਣੇ ਬਹੁਤੇ ਕਿਸਾਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੀ ਨਹੀਂ ਹੁੰਦਾ, ਜਾਂ ਲੈਂਗੁਏਜ ਬੈਰੀਅਰ ਕਰਕੇ, ਜਾਂ ਇਨਫੋਰਮੇਸ਼ਨ ਬੈਰੀਅਰ ਕਰਕੇ, ਸੋਸ਼ਲ ਡਿਸਐਡਵਾਂਟੇਜ ਹੈ ਹੀ ਹੋਣਾ ਵੀ, ਜਾਂ ਮਾਰਕੀਟ ਸੈਟਅਪ ਨਹੀਂ ਕੀਤਾ ਹੋਇਆ। ਸੋ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਦੇ ਬਾਰੇ ਜਾਣਕਾਰੀ ਦੇਣ ਵਾਸਤੇ ਸਾਡੇ ਕੋਲ ਇੱਕ ਪ੍ਰੋਜੈਕਟ ਆ ਚੁੱਕਿਆ ਆ। ਹੋਰ ਸੌਫਟ ਓਪਨਿੰਗ ਜਿੱਦਾਂ ਚੱਲ ਰਹੀ ਹੈ, ਕੁਝ ਹਫ਼ਤਿਆਂ ਦੇ ਵਿੱਚ ਸਾਰਾ ਸਾਡੀ ਟੀਮ ਸੈਟਅਪ ਹੋ ਜੂਗੀ। ਸੋ ਜੇ ਕਿਤੇ ਤੁਹਾਨੂੰ ਕਿਸੇ ਵੀ ਗਰੁੱਪ ਥਾਣੀ, ਜਾਂ ਆਪਣੇ ਐਕਸਟੈਂਸ਼ਨ ਏਜੰਟ ਥਾਣੀ, ਜਾਂ ਫਾਰਮ ਸਰਵਿਸ ਏਜੰਟ ਥਾਣੀ ਕਿਸੇ ਟ੍ਰੇਨਿੰਗ ਦੀ ਇਨਵੀਟੇਸ਼ਨ ਆਉਂਦੀ ਆ, ਤੇ ਉਹਦਾ ਜ਼ਰੂਰ ਧਿਆਨ ਰੱਖਿਓ। ਉਹ ਹੋ ਸਕਦਾ ਸਾਡੇ ਪ੍ਰੋਜੈਕਟ ਵੱਲੋਂ ਹੀ ਹੋਵੇ, ਕਿਉਂਕਿ ਸਾਡੀ ਟੀਮ ਜ਼ੂਮ ਮੀਟਿੰਗਸ ਜਾਂ ਕਾਊਂਟੀ ਐਕਸਟੈਂਸ਼ਨ ਆਫਿਸਿਸ 'ਚ ਜਾ ਕੇ, ਜਾਂ ਕਾਊਂਟੀ ਫਾਰਮ ਬਿਊਰੋਜ਼ ਆ ਜਿਹੜੇ, ਉੱਥੇ ਜਾ ਕੇ ਵੀ ਜ਼ਿਮੀਂਦਾਰਾਂ ਨਾਲ ਗੱਲਬਾਤ ਕਰਕੇ ਤੇ ਉਹਨਾਂ ਨੂੰ ਇਹਦੇ ਲਈ ਅਪਲਾਈ ਕਰਨ ਵਾਸਤੇ ਹੈਲਪ ਕਰ ਸਕਦੀ ਹੈ। ਠੀਕ ਹੈ। ਇਹਦੇ ਲਈ ਤੁਹਾਡਾ ਕੋਈ ਸਟੇਟਸ ਵੀ, ਜਿਹੜਾ ਇਮੀਗ੍ਰੇਸ਼ਨ ਸਟੇਟਸ ਆ ਉਹ ਵੀ, ਸਿਟੀਜ਼ਨਸ਼ਿਪ ਜਾਂ ਲੀਗਲ ਸਟੇਟਸ ਹੋਣਾ ਚਾਹੀਦਾ। ਲੀਗਲ ਸਟੇਟਸ ਹੋਣਾ ਚਾਹੀਦਾ, ਹਾਂਜੀ। ਤਾਂ ਹੀ ਨਾ, ਕਿਉਂਕਿ ਸਿਟੀਜ਼ਨਸ਼ਿਪ ਨਹੀਂ, ਲੀਗਲ ਸਟੇਟਸ ਹੋਣਾ ਚਾਹੀਦਾ। ਠੀਕ ਹੈ, ਠੀਕ ਹੈ। ਤਾਂ ਕਰਕੇ ਤੁਸੀਂ ਵੀ ਫਿਰ ਐਲੀਜੀਬਲ ਹੈ। ਹਾਂਜੀ। ਮੇਨ ਕ੍ਰਾਈਟੇਰੀਆ ਕਿਸੇ ਵੀ ਸਰਕਾਰੀ ਪ੍ਰੋਗਰਾਮ ਦਾ ਇਹੀ ਹੈ, ਫੈਡਰਲ ਲੈਵਲ ਤੇ ਤਾਂ ਇਹੀ। ਹਾਂਜੀ, ਫੈਡਰਲੀ ਲੀਗਲ ਸਟੇਟਸ ਤੁਹਾਡੇ ਕੋਲ ਹੈ। ਤੇ ਉਸ ਤੋਂ ਬਾਅਦ ਤੁਸੀਂ ਉਸ ਲੈਂਡ ਨੂੰ, ਮਤਲਬ ਜਿਹੜੀ, ਜਿਵੇਂ ਆਪਾਂ ਪਹਿਲਾਂ ਹਿੱਸੇ ਦੇ ਵਿੱਚ ਗੱਲਬਾਤ ਕਰ ਰਹੇ ਸੀਗੇ ਕਿ ਘਾਹ ਵੀ ਜੇ ਉਗਾਉਣਾ, ਉਹਦੀਆਂ ਵੀ ਸ਼ਰਤਾਂ ਨੇ, ਮਤਲਬ ਵੱਖ-ਵੱਖ ਹਰ ਇੱਕ ਪ੍ਰੋਗਰਾਮ ਦੀ ਆਪਣੀ ਇੱਕ ਟਰਮਸ ਐਂਡ ਕੰਡੀਸ਼ਨਸ ਹੈਗੀਆਂ ਨੇ, ਹਨਾ। ਸੋ ਉਹਨਾਂ ਬਾਰੇ ਵੀ ਦੱਸਾਂਗੇ ਵੀ ਕੀ ਟਰਮਸ ਐਂਡ ਕੰਡੀਸ਼ਨਸ ਆ, ਕੀ ਤੁਸੀਂ ਕਰ ਸਕਦੇ ਜੇ ਜਾਂ ਕੀ ਨਹੀਂ ਕਰ ਸਕਦੇ। ਤੇ ਪਰ ਜੇ, ਕਿਉਂਕਿ ਤੁਹਾਨੂੰ ਆਪਣਾ ਫਾਰਮ ਪਲਾਨ ਬਣਾਉਣਾ ਪੈਂਦਾ, ਬਿਜ਼ਨਸ ਪਲਾਨ ਬਣਾਉਣਾ ਪੈਂਦਾ ਹੈ, ਸੋ ਉਹ ਅਪਰੂਵ ਹੋਊਗਾ ਫਿਰ ਹੀ ਤੁਹਾਨੂੰ ਲੋਨ ਮਿਲਣਾ ਹੈ। ਜੀ। ਸੋ ਇਸੇ ਕਰਕੇ ਆਪਾਂ ਜਿਹੜਾ ਅੱਜ ਦਾ ਆਪਣਾ ਮੰਤਵ ਸੀਗਾ, ਇਹ ਡਾਕਟਰ ਸਾਹਿਬ ਇਹੀ ਸੀਗਾ ਵੀ USDA ਦੇ ਜਿਹੜੇ ਛੋਟੇ ਕਿਸਾਨਾਂ ਬਾਰੇ ਜਿਹੜੇ ਲੋਨ ਪ੍ਰੋਗਰਾਮ ਆ ਉਹਨਾਂ ਦੇ ਬਾਰੇ, ਜੇ ਕੋਈ ਇਹਦੇ ਲਈ ਕੋਈ ਇਹ ਵੀ ਹੈ ਕਿ ਕਿੰਨੇ ਤੱਕ ਦਾ ਕਿਸਾਨ ਹੋਣਾ ਚਾਹੀਦਾ, ਉਹਦੇ ਕੋਲ ਕਿੰਨੀ ਲੈਂਡ ਪਹਿਲਾਂ ਹੋਣੀ ਚਾਹੀਦੀ ਹੈ? ਇਹਦੇ ਬਾਰੇ ਕੋਈ ਰਿਕੁਆਇਰਮੈਂਟ ਨਹੀਂ ਹੈਗੀ। ਠੀਕ ਹੈ। ਸਿਰਫ ਇਹ ਆ ਵੀ ਜੇ ਤੁਸੀਂ ਨਵੇਂ ਫਾਰਮਰ ਜੀ, ਉਹਦੇ ਵਾਸਤੇ ਪ੍ਰੋਗਰਾਮ ਵੱਖਰਾ ਆ, ਤੇ ਉਹਦੇ ਵਾਸਤੇ ਟਰਮਸ ਥੋੜੀਆਂ ਜਿਹੀਆਂ ਹੋਰ ਹੈ, ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿਹੜੇ ਚੱਕਰ 'ਚ ਪੈਣ ਲੱਗੇ ਜੀ। ਹਾਂਜੀ, ਹਾਂਜੀ, ਬਿਲਕੁਲ, ਬਿਲਕੁਲ। ਤੇ ਉਹਦੇ ਚੋਂ ਮਤਲਬ ਇਹ ਸਹੀ ਹੈ ਤੁਹਾਡੀ ਗੱਲ, ਵੀ ਕਿਹੜੇ ਚੱਕਰ ਤੁਸੀਂ ਪੈਣ ਲੱਗੇ, ਕਿ ਤੁਹਾਡਾ ਜਿਹੜਾ ਵਿਜ਼ਨ ਆ ਉਹ ਕੀ ਹੈ, ਤੁਸੀਂ ਮਤਲਬ ਫਾਰਮਿੰਗ ਕਰਨੀ ਆ, ਜਾਂ ਤੁਸੀਂ ਕੋਈ ਹੋਰ ਸੋਚ ਰੱਖਿਆ ਉਹਦੇ ਮਨ? ਹਾਂਜੀ, ਵੀ ਕਮਰਸ਼ੀਅਲ ਫਾਰਮਿੰਗ ਵਾਸਤੇ ਹੀ ਆ, ਵੀ ਤੁਸੀਂ ਫਾਰਮ ਐਜ਼ ਅ ਬਿਜ਼ਨਸ ਕਰਨਾ। ਜੀ, ਜਿਵੇਂ ਤੁਸੀਂ ਸੋਸ਼ਲ ਡਿਸਐਡਵਾਂਟੇਜ ਬਾਰੇ ਦੱਸਿਆ, ਇਹਦੇ ਨਾਲ ਹੋਰ ਜਿਹੜੀਆਂ ਕੈਟਾਗਰੀਜ਼ ਨੇ ਉਹ ਵੀ ਇੱਕ ਵਾਰੀ ਜ਼ਰੂਰ ਜਿਹੜੀਆਂ ਦੱਸ ਦਿਓ। ਹਾਂਜੀ, ਸੋਸ਼ਲੀ ਡਿਸਐਡਵਾਂਟੇਜਡ ਜਿਹੜੇ ਫਾਰਮਰਸ ਆ, ਉਹਨਾਂ ਨੂੰ USDA ਉਹਨਾਂ ਨੂੰ ਗਿਣਦਾ ਆ ਜਿਹੜੇ
ਅਮਰੀਕਨ ਇੰਡੀਅਨ ਜਾਂ ਅਲਾਸਕਨ ਨੇਟਿਵ ਹੈਰੀਟੇਜ ਦੇ ਜਾਂ ਓਰੀਜਨ ਦੇ ਹੋਣ, ਏਸ਼ੀਅਨ ਵਿੱਚ ਏਸ਼ੀਅਨ ਹੋਣ, ਹਾਂਜੀ, ਜਾਂ ਬਲੈਕ ਜਾਂ ਅਫਰੀਕਨ ਅਮਰੀਕਨ ਹੋਣ, ਠੀਕ ਹੈ, ਠੀਕ ਹੈ, ਜਾਂ ਨੇਟਿਵ ਹਵਾਈਅਨ ਜਾਂ ਪੈਸੀਫਿਕ ਆਈਲੈਂਡਰ ਹੋਣ, ਜਾਂ ਹਿਸਪੈਨਿਕ ਹੋਣ, ਜਾਂ ਵਿਮਨ ਹੋਣ, ਠੀਕ ਹੈ, ਹਾਂਜੀ। ਸੋ ਰੇਸ ਬੇਸਡ ਕਹਿ ਸਕਦੇ ਆ ਕਿ ਹੈ, ਜਾਂ ਓਰੀਜਨ ਹੈਰੀਟੇਜ ਬੇਸਡ ਆ। ਵਾਈਟ ਮੈਜੋਰਿਟੀ ਜਿਹੜੇ ਆਲਰੇਡੀ ਨੇ ਉਹ ਨਹੀਂ, ਉਹ ਚੋਂ ਐਕਸਕਲੂਡਡ ਨੇ, ਤੇ ਪਰ ਵਿਮਨ ਜਿਹੜੀਆਂ ਆ ਉਹ ਇਨਕਲੂਡਡ ਆ। ਏਸ਼ੀਅਨ ਕਮਰਸ਼ੀਅਲ ਫਾਰਮ ਦੀ ਗਿਣਤੀ 5 ਏਕੜ ਤੋਂ ਵੀ ਸ਼ੁਰੂ ਹੋ ਸਕਦੀ, 10 ਤੋਂ ਵੀ, 1 ਏਕੜ ਤੋਂ ਵੀ ਹੋ ਸਕਦੀ ਹੈ। ਠੀਕ ਹੈ, ਠੀਕ ਹੈ, ਕਮਰਸ਼ੀਅਲ ਹੋਣਾ ਚਾਹੀਦਾ, ਬਸ ਕਮਰਸ਼ੀਅਲ ਹੋਣਾ ਚਾਹੀਦਾ। ਹੌਬੀ ਫਾਰਮ ਨਹੀਂ ਵੀ ਐ ਨਹੀਂ ਵੀ ਤੁਸੀਂ ਰੈਂਚ ਰੱਖ ਕੇ ਤੇ ਘੋੜੇ ਰੱਖੇ ਆ, ਉਹਨੂੰ ਨਹੀਂ ਇਹਨਾਂ ਨੇ ਮੰਨਣਾ। ਤੁਸੀਂ ਕੋਈ ਫਸਲ ਗਰੋ ਕਰਨੀ ਆ, ਉਗਾਉਣੀ ਆ, ਕੋਈ ਵੇਚਣੀ ਆ, ਸਕੇਲ ਜੋ ਮਰਜ਼ੀ ਹੋਵੇ, ਤੁਸੀਂ ਕਮਰਸ਼ੀਅਲੀ ਉੱਤੇ ਫਾਰਮਿੰਗ ਕਰਨੀ ਆ, ਤੇ ਉਹਦੇ ਵਾਸਤੇ ਭਾਵੇਂ ਤੁਸੀਂ ਨਵਾਂ ਸਟਾਰਟਅਪ ਕਰਨਾ ਆ ਤਾਂ ਵੀ, ਜੇ ਤੁਹਾਡਾ ਚੱਲ ਰਿਹਾ, ਤੁਹਾਨੂੰ 2-3 ਸਾਲ ਦਾ ਐਕਸਪੀਰੀਅੰਸ ਆ ਤਾਂ ਵੀ, ਜੇ ਬਿਲਕੁਲ ਨਵੇਂ ਜੇ ਤਾਂ ਵੀ ਉਹਦੀਆਂ ਪ੍ਰੋਗਰਾਮਸ ਤੇ ਗਾਈਡਲਾਈਨਸ ਹੈਗੀਆਂ ਨੇ, ਜਿਨ੍ਹਾਂ ਬਾਰੇ ਆਪਾਂ ਆਉਂਦੇ ਸਮੇਂ ਦੇ ਵਿੱਚ ਜਾਣਕਾਰੀ ਆਪਣੀ ਪੰਜਾਬੀ ਕਮਿਊਨਿਟੀ ਦੇ ਨਾਲ ਤੇ ਹੋਰ ਸੋਸ਼ਲੀ ਡਿਸਐਡਵਾਂਟੇਜ ਕਮਿਊਨਿਟੀਜ਼ ਦੇ ਨਾਲ ਆਪਾਂ ਸਾਂਝੀ ਕਰਾਂਗੇ। ਜੀ। ਤੇ ਉਮੀਦ ਹੈ ਕਿ ਵੱਧ ਤੋਂ ਵੱਧ ਲੋਕੀ ਇਸ ਚੀਜ਼ ਦਾ ਫਾਇਦਾ ਲੈ ਕੇ ਤੇ USDA ਦੇ ਲੋਨਸ ਤੇ ਗ੍ਰਾਂਟਸ ਜਿਹੜੇ ਉਹ ਅਪਲਾਈ ਕਰ ਸਕਣ। ਇਹਦਾ ਮੰਤਵ ਇਹੀ ਹੈ ਵੀ ਜਿਹੜੇ ਲੋਕ ਜਿਵੇਂ ਮੈਜੋਰਿਟੀ ਚੋਂ ਨਹੀਂ ਹੈਗੇ ਉਹਨਾਂ ਤੱਕ ਵੀ ਬੈਨੀਫਿਟ ਪਹੁੰਚਾਉਣੇ, ਜਿਹੜੇ ਲੋਕਾਂ ਕੋਲ ਆਲਰੇਡੀ ਕੋਈ ਨਾ ਕੋਈ ਬੈਰੀਅਰ ਆ, ਉਹ ਬੈਰੀਅਰ ਨੂੰ ਹਟਾ ਕੇ ਤਾਂ ਕਿ ਉਹ ਵੀ ਐਗਰੀਕਲਚਰ ਦੇ ਵਿੱਚ ਕਾਮਯਾਬ ਹੋਣ। ਕਿਸੇ ਵੀ ਦੇਸ਼ ਦੀ ਜਿਹੜੀ ਤਰੱਕੀ ਤੇ ਸੋਸ਼ਲ ਸਟੇਬਿਲਿਟੀ ਜਿਹੜੀ ਆ ਉਹ ਇਸ ਚੀਜ਼ ਤੇ ਡਿਪੈਂਡ ਕਰਦੀ ਵੀ ਉਹਦੇ ਲੋਕਾਂ ਕੋਲ ਖਾਣ ਨੂੰ ਕੀ ਆ। ਸਹੀ ਬਿਲਕੁਲ। ਜਦੋਂ ਭੁੱਖਮਰੀ ਹੋਵੇ ਨਾ ਤੇ ਕੋਈ ਲਾਅ ਐਂਡ ਆਰਡਰ ਨਹੀਂ ਰਹਿ ਜਾਂਦਾ। ਨਹੀਂ, ਬਿਲਕੁਲ ਸਹੀ, ਬਿਲਕੁਲ। ਸਭ ਤੋਂ ਪਹਿਲੀ ਗੱਲ ਜੇ ਕੋਈ ਖਤਮ ਹੁੰਦੀ ਹੈ ਤੇ ਉਹ ਇਹੀ ਹੈ। ਜਿਹੜੀਆਂ ਸਿਆਣੀਆਂ ਸਰਕਾਰਾਂ ਆ ਉਹ ਕਿਸੇ ਨਾ ਕਿਸੇ ਤਰੀਕੇ ਜਾਂ ਇਨਸੈਂਟਿਵਸ ਦੇ ਕੇ ਜਾਂ ਦਬਾਅ ਪਾ ਕੇ ਜਾਂ ਕਿਸੇ ਨਾ ਕਿਸੇ ਤਰੀਕੇ ਰੈਗੂਲੇਟ ਕਰਕੇ, ਠੀਕ ਹੈ ਜੀ, ਉਹਨਾਂ ਦਾ ਗੋਲ ਇਹੋ ਹੁੰਦਾ ਵੀ ਇੰਨੇ ਕੁ ਲੋਕ ਖੇਤੀਬਾੜੀ 'ਚ ਜੁੜੇ ਰਹਿਣ ਤੇ ਇੰਨੇ ਕੁ ਏਕੜਾਂ ਤੇ ਖੇਤੀਬਾੜੀ ਹੁੰਦੀ ਰਹੇ ਤਾਂ ਕਿ ਆਬਾਦੀ ਵਾਸਤੇ ਤੇ ਥੋੜਾ ਬਹੁਤਾ ਸਰਪਲਸ ਰੱਖਣ ਨੂੰ ਅਨਾਜ ਪੈਦਾ ਹੁੰਦਾ ਰਵੇ, ਲੋਕੀ ਭੁੱਖੇ ਹੋ ਕੇ ਡਾਂਗਾ ਨਾ ਚੁੱਕ ਕੇ ਪੈ ਜਾਣ ਸਰਕਾਰ ਦੇ ਦੁਆਲੇ। ਸਹੀ। ਤੇ USDA ਨੇ ਪਹਿਲਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਦੋਂ ਲੈ ਕੇ ਆਏ ਸੀ, ਜਾਂ ਉਹਦੇ ਤਹਿਤ ਕਿੰਨੇ ਕੋਈ ਅੰਕੜਾ ਹੈ ਤੁਹਾਡੇ ਕੋਲ? ਇਹ ਜਿਹੜਾ OPPE ਪ੍ਰੋਗਰਾਮ ਹੈ 90s 'ਚ ਸ਼ੁਰੂ ਹੋਇਆ ਸੀਗਾ। ਠੀਕ ਹੈ ਜੀ, 1992 ਜਾਂ 3 ਦੇ ਵਿੱਚ। ਸੋ ਇਹ USDA ਦਾ ਆਫਿਸ ਆਫ ਪਾਰਟਨਰਸ਼ਿਪ ਐਂਡ ਪਬਲਿਕ ਇੰਗੇਜਮੈਂਟ ਦਾ 2501 ਪ੍ਰੋਗਰਾਮ ਕਹਿੰਦੇ ਆ ਇਹਨੂੰ। ਸੋ ਇਹਦੇ ਥਰੂ ਵੈਟਰਨ ਫਾਰਮਰਸ ਨੂੰ, ਰੈਂਚਰਸ ਨੂੰ, ਅੰਡਰਸਰਵਡ ਸੋਸ਼ਲੀ ਡਿਸਐਡਵਾਂਟੇਜ ਫਾਰਮਰਸ ਨੂੰ, ਇਹਨਾਂ ਸਾਰਿਆਂ ਨੂੰ ਜਿਹੜੇ ਆ ਸਪੋਰਟ ਕਰਨ ਵਾਸਤੇ USDA ਏਜੰਸੀਜ਼ ਜਾਂ ਨਾਨ ਪ੍ਰੋਫਿਟਸ ਨੂੰ ਜਾਂ ਯੂਨੀਵਰਸਿਟੀਜ਼ ਨੂੰ ਗ੍ਰਾਂਟਸ ਦਿੰਦਾ ਹੈ ਕਿ ਤੁਸੀਂ ਸਾਡੇ ਪ੍ਰੋਗਰਾਮ ਲੋਕਾਂ ਤੱਕ ਪਹੁੰਚਾਓ ਜਿਨ੍ਹਾਂ ਤੱਕ ਇਹਨਾਂ ਦੀ ਪਹੁੰਚ ਨਹੀਂ ਹੈਗੀ। ਬਿਲਕੁਲ। ਤੇ ਉਹਨਾਂ ਨੂੰ ਇਹਦੇ ਬਾਰੇ ਜਾਣਕਾਰੀ, ਜਿਹੜੇ ਵਾਂਝੇ ਨੇ ਕਿਸੇ, ਤੇ ਉਹਨਾਂ ਨੂੰ ਜਾਣਕਾਰੀ ਦਿਓ ਤਾਂ ਕਿ ਉਹ ਇਹਨਾਂ ਲੋਨਸ ਤੇ ਗ੍ਰਾਂਟਸ ਨੂੰ ਅਪਲਾਈ ਕਰਕੇ ਫਾਇਦਾ ਲੈ ਸਕਣ ਤੇ ਆਪਣੇ ਫਾਰਮ ਨੂੰ ਪ੍ਰੋਫਿਟੇਬਲ ਬਣਾ ਸਕਣ, ਤਾਂ ਕਿ ਉਹ ਲੋਕ ਖੇਤੀ ਜਿਹੜੇ ਕਰਦੇ ਪਏ ਉਹ ਇੰਨੀ ਕੁ ਉਹਨਾਂ ਨੂੰ ਕੁਝ ਰਿਟਰਨ ਮਿਲਦਾ ਰਹੇ ਵੀ ਉਹ ਖੇਤੀ ਕਰੀ ਜਾਣ। ਹਾਂਜੀ। ਇਹ ਵੀ ਤਾਂ ਇੱਕ ਵੱਡਾ ਮਸਲਾ ਨਾ, ਕਿਉਂਕਿ ਜੇ ਉਹ ਲੋਕੀ ਖੇਤੀ ਛੱਡ ਕੇ ਤੇ ਫਿਰ ਬਾਹਰੋਂ ਆਇਆ ਨੇ ਕਰਨੀ ਆ, ਜਦੋਂ ਬਾਹਰੋਂ ਆਉਣੋਂ ਵੀ ਹਟ ਕੇ ਫਿਰ ਕਿਹਨੇ ਕਰਨੀ? ਰੋਬੋਟਸ ਨੇ ਤਾਂ ਕਰਨਾ, ਅਜੇ ਤੱਕ ਤੇ ਉੱਥੇ ਕੰਮ ਪਹੁੰਚਿਆ ਨਹੀਂ ਪਹੁੰਚਿਆ। ਬਿਲਕੁਲ। ਨਹੀਂ, ਇਹ ਤੁਹਾਡੀ ਗੱਲ ਬਿਲਕੁਲ ਵਾਜਬ ਹੈ ਕਿ ਜਦੋਂ ਜਿਹੜੀ ਇੱਕ ਲਿਮਟਿਡ ਵਸੋਂ ਆ ਉਹ ਖੇਤੀ ਨਾਲ ਜੁੜੀ ਰਵੇ, ਕਰਦੀ ਰਵੇ, ਕਿਉਂਕਿ ਪਿਛਲੇ ਦਿਨੀ ਆਪਾਂ ਗੱਲ ਕੀਤੀ ਸੀਗੀ ਪ੍ਰੋਗਰਾਮ ਦੇ ਵਿੱਚ, ਤੇ ਉਦੋਂ ਗੱਲਬਾਤ ਦਾ ਜਿਹੜਾ ਟੌਪਿਕ ਸੀ ਡਾਕਟਰ ਸਾਹਿਬ ਉਹ ਇਹ ਸੀਗਾ ਵੀ ਵਰਲਡ ਦੇ ਵਿੱਚ ਖੇਤੀਬਾੜੀ ਦੇ ਮੂਹਰੇ ਸੰਕਟ ਕਿਉਂ ਆ? ਲਾਗਤਾਂ ਵੱਧ ਰਹੀਆਂ ਨੇ, ਲਗਾਤਾਰ ਵੱਧ ਰਹੀਆਂ ਨੇ। ਯੂਰਪ ਦੇ ਵਿੱਚ ਤੁਸੀਂ ਦੇਖ ਲਓ ਕਿਸਾਨਾਂ ਨੇ ਕਿੰਨੇ ਵੱਡੇ ਮਾਰਚ ਕੀਤੇ, ਇੱਥੇ ਵੀ ਆਪਣੇ ਕਿਸਾਨ ਲਗਾਤਾਰ ਆਪਦੀਆਂ ਦੁੱਖ ਤਕਲੀਫਾਂ ਦੱਸਦੇ ਰਹਿੰਦੇ ਆ। ਇੰਡੀਆ ਦੇ ਕਿਸਾਨ ਤਾਂ ਵੈਸੇ ਹੀ ਉਹ ਇੱਕ ਬਹੁਤ ਵੱਡੀ ਪੋਲਿਟਿਕਸ ਤੇ ਕਾਰਪੋਰੇਟਸ ਦਾ ਸ਼ਿਕਾਰ ਹੋਏ ਪਏ ਨੇ, ਹਨਾ। ਸੋ ਇਸ ਸਾਰੇ ਕਾਸੇ ਦੇ ਦਰਮਿਆਨ ਇਹ ਮੈਨੂੰ ਲੱਗਦਾ ਕਿ ਜਦੋਂ ਆਪਾਂ ਯੂਰਪ ਜਾਂ ਇੱਥੋਂ ਦੀ ਗੱਲ ਉਹ ਤਾਂ ਵੱਖਰੀ ਆ, ਪਰ ਜੇ ਉੱਥੋਂ ਦੇ ਮਾਡਲ ਨੂੰ ਸਟੱਡੀ ਕਰਦੇ ਹੋ ਤੇ ਇਹ ਕਹਿੰਦੇ ਵੀ ਸਾਰੇ ਬਾਹਰ ਕੱਢਦੇ ਨੇ ਤੇ ਦੇ ਹੀ ਵੱਡਿਆਂ ਨੂੰ ਦੇਣੀ ਹੈ ਖੇਤੀ। ਦੇਖੋ ਸਕੇਲ ਹੈ ਨਾ ਜਿਹੜਾ, ਉਹਦੀ ਵੀ ਇੱਕ ਆਪਣੀ ਲਿਮਿਟੇਸ਼ਨ ਹੈ। ਵੀ ਇੱਕ ਬੰਦਾ ਜਾਂ ਇੱਕ ਐਂਟੀਟੀ ਜੇ ਮੰਨ ਲਓ 2000 ਏਕੜ ਤੱਕ ਵਧੀਆ ਮੈਨੇਜ ਕਰ ਲੈਂਦੀ ਆ ਤੇ ਜੇ ਉਹ 2500 ਏਕੜ ਨੂੰ ਪਹੁੰਚ ਜਾਂਦੀ ਹੈ ਉਹਦਾ ਖਲਾਰਾ ਪੈਣਾ ਸ਼ੁਰੂ ਹੋ ਜਾਣਾ। ਜੇ 3000 ਨੂੰ ਪਹੁੰਚ ਜਾਂਦੀ ਤੇ ਕੋਈ ਵਾਲੀ ਵਾਰਸ ਨਹੀਂ ਰਹਿਣਾ। ਕੋਈ ਪਤਾ ਨਹੀਂ ਕਿਹੜੇ ਵੇਲੇ ਕੌਣ ਬੀਜਣ ਡਿਆ, ਕੌਣ ਵੱਢਣ ਡਿਆ, ਕਿਹੜਾ ਸਪਰੇ ਕਰਨ ਡਿਆ ਤੇ ਕੀ ਕੁਆਲਿਟੀ ਨਿਕਲਣ ਡਈ ਵਿੱਚ। ਹਰੇਕ ਚੀਜ਼ ਦੀ ਆਪਣੀ ਇੱਕ ਸਕੇਲ ਤੱਕ ਦੀ ਮੈਕਸਿਮਮ ਕੈਪੈਸਿਟੀ ਹੈ। ਬਿਲਕੁਲ। ਜਦੋਂ ਤੁਸੀਂ ਮੈਕਸਿਮਮ ਕੈਪੈਸਿਟੀ ਨੂੰ ਐਕਸੀਡ ਕਰਨ ਦੀ ਕੋਸ਼ਿਸ਼ ਕਰਦੇ ਤੁਹਾਡੀ ਐਫੀਸ਼ੀਐਂਸੀ ਡਾਊਨ ਹੋ ਜਾਊਗੀ, ਤੁਹਾਡੀਆਂ ਕਾਸਟ ਵਧੀ ਜਾਣਗੀਆਂ, ਤੁਹਾਡੀ ਆਊਟਪੁੱਟ ਘਟੀ ਜਾਊਗੀ। ਪੰਜਾਬੀ ਚ ਕਹੀਏ ਅੱਗਾ ਦੌੜ ਤੇ ਪਿੱਛਾ ਚੌੜ, ਉਹ ਹੁੰਦਾ ਜਾਣਾ। ਡਾਕਟਰ ਸਾਹਿਬ ਇਹਨਾਂ ਵਡਮੁੱਲੀਆਂ ਜਾਣਕਾਰੀਆਂ ਦੇ ਲਈ, ਇਹਨਾਂ ਅਹਿਮ ਜਾਣਕਾਰੀਆਂ ਸਾਡੇ ਸਾਰਿਆਂ ਦੇ ਨਾਲ ਸਾਂਝੀਆਂ ਕਰਨ ਦੇ ਲਈ ਤੁਹਾਡਾ ਬਹੁਤ ਧੰਨਵਾਦ। ਇੱਕ ਵਾਰੀ ਮੇਲ ID ਤੇ ਆਪਣਾ ਕੰਟੈਕਟ ਨੰਬਰ ਫਿਰ ਬੋਲ ਦਿਓ। ਮੇਰੀ ਈਮੇਲ ID ਆ
riar@mail.fresnostate.edu ਤੇ ਮੇਰਾ ਫੋਨ ਨੰਬਰ ਆ 5592782147 ਜੀ ਜੀ ਜੀ। ਮੋਸਟ ਲਾਈਕਲੀ ਫੋਨ ਵੌਇਸਮੇਲ 'ਚ ਜਾਊਗਾ। ਜੇ ਵੌਇਸਮੇਲ 'ਚ ਜਾਵੇ ਤਾਂ ਮੈਂ ਸਰੋਤਿਆਂ ਨੂੰ ਇਹ ਅਪੀਲ ਕਰੂੰਗਾ ਕਿ ਵੌਇਸਮੇਲ ਜ਼ਰੂਰ ਛੱਡਿਓ, ਆਪਣਾ ਕਾਲ ਬੈਕ ਨੰਬਰ ਜਾਂ ਆਪਣੀ ਈਮੇਲ ਆਈਡੀ ਛੱਡ ਦਿਓ ਤਾਂ ਕਿ ਮੈਂ ਤੁਹਾਡੀ ਇਨਫੋਰਮੇਸ਼ਨ ਜਿਹੜੀ ਆ ਮੇਰੇ ਕੋਲ ਹੋਵੇ, ਮੈਂ ਤੁਹਾਨੂੰ ਕਾਲ ਬੈਕ ਕਰ ਸਕਾਂ ਤੇ ਤੁਹਾਡੇ ਜਿਹੜੇ ਕੁਐਸਚਨ ਆ ਉਹ ਕੋਈ ਨਾ ਕੋਈ ਆਨਸਰ ਕਰ ਜੀ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜੇ ਸਨ ਡਾਕਟਰ ਰਣਜੀਤ ਸਿੰਘ ਰਿਆੜ ਜੀ, ਜਿਨ੍ਹਾਂ ਜਿਹੜੇ ਕਿ ਐਸੋਸੀਏਟ ਪ੍ਰੋਫੈਸਰ ਨੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਫ੍ਰੈਜ਼ਨੋ ਵਿਖੇ, ਤੇ ਉਹਨਾਂ ਦੇ ਨਾਲ ਆਪਾਂ ਕਈ ਜਿਹੜੇ ਪ੍ਰੋਗਰਾਮ ਨੇ USDA ਦੇ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਆ। ਇੱਕ ਵਾਰੀ ਫਿਰ ਤੋਂ ਮੈਂ ਮੇਲ ਆਈਡੀ ਉਹਨਾਂ ਦੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਦਿੰਦਾ, riar@mail ਹਾਂਜੀ riar@mail.fresno.state.edu ਤੇ ਉਹਨਾਂ ਦਾ ਫੋਨ ਨੰਬਰ ਹੈ 5592782147। ਇਸ ਨੰਬਰ ਤੇ ਤੁਸੀਂ ਉਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਇੱਕ ਵਾਰ ਫਿਰ ਤੋਂ ਜੀ। ਸਤਿ ਸ਼੍ਰੀ ਅਕਾਲ ਜੀ।